बोल अस्सलाम वालेकुम। ਸਿਆਣੇ ਕਹਿੰਦੇ ਆ ਵੀ ਜਦੋਂ ਕਾਲਾ ਇਲਮ ਪੜ੍ਹੀਏ ਨਾ ਤੇ ਫਿਰ ਖਾਬ ਤਾਂ ਡਰਾਉਣੇ ਆਉਂਦੇ ਆ। ਜਦੋਂ ਬੰਦਾ ਕੋਈ ਕਾਰੋਬਾਰ ਕਰੇ ਨਾ ਆਪਦੇ ਹੱਥੀਂ ਕਰੇ ਫਿਰ ਉਹਦੀਆਂ ਬਰੀਕੀਆਂ ਫਿਰ ਉਹ ਗੱਲਾਂ ਬੀਤ ਜਾਂਦੀਆਂ ਵੀ ਇਹਦੇ 'ਚ ਕੀ ਕੁਛ ਆ। ਉਂਝ ਦੇਖਿਆ ਕੈਮਰੇ 'ਚ ਦੇਖਿਆ ਪਤਾ ਨਹੀਂ ਲੱਗਦਾ। ਹੁਣ ਸਾਡਾ ਹੀ ਆਹ ਕੰਮ ਦੇਖ ਲਓ ਫਿਲਮ ਬਣਾਉਣ ਵਾਲਾ ਵੀ ਇਹ ਹੁਣ ਤੜਕੇ ਉੱਠ ਕੇ ਆਪ ਦਾ ਕੀਤਾ ਪਹਿਲਾਂ, ਉਸ ਤੋਂ ਬਾਅਦ ਨਹਾ ਧੋ ਕੇ ਹੁਣ ਵੀ ਤੜਕਾ ਹੈ ਇਸ ਟਾਈਮ ਵੀ ਨਿਕਲ ਰਿਹਾ ਸੂਰਜ। ਇੱਕ ਜ਼ਿਲ੍ਹੇ ਤੋਂ ਦੂਏ ਜ਼ਿਲ੍ਹੇ 'ਚ ਪਹੁੰਚ ਗਏ ਅਸੀਂ। ਲੈਲਪੁਰ ਤੋਂ ਸਾਹੀਵਾਲ ਦੇ ਵਿੱਚ ਆ ਗਏ ਮਿੰਟ ਗੁਮਰੀ। ਇੱਥੇ ਮਿੰਟ ਗੁਮਰੀ ਬਾਈਪਾਸ ਤੇ ਬੈਠੇ ਆ। ਇੱਥੋਂ ਫਿਰ ਗਾਂ ਅਗਲੇ ਜ਼ਿਲ੍ਹੇ 'ਚ ਜਾਣਾ ਬਹਾਵਲ ਨਗਰ। ਬਹਾਵਲ ਨਗਰ ਦੇ ਵਿੱਚ ਸਿਰਫ ਤੁਹਾਨੂੰ ਇੱਕ ਕਾਰੋਬਾਰ ਇੱਕ ਐਸੇ ਬੰਦੇ ਨਾਲ ਮਿਲਾਣਾ, ਇੱਕ ਦਾਨੇ ਬੰਦੇ ਨਾਲ ਮਿਲਾਣਾ ਵੀ ਜਿਹਨੇ ਆਪਣੇ ਹੱਥੀਂ ਕੰਮ ਕੀਤਾ, ਸਿਫਰ ਤੋਂ ਸ਼ੁਰੂ ਹੋਇਆ। ਸਿਫਰ ਤੋਂ ਜਿਹੜਾ ਬੰਦਾ ਸ਼ੁਰੂ ਹੁੰਦਾ ਨਾ ਉਹੀ ਦਾਸਤਾਨ ਸੁਣਾ ਸਕਦਾ ਕਾਰੋਬਾਰ ਦੀ। ਅਸੀਂ ਅੱਗੇ ਮੋਟੀ ਗੱਲ ਕੀਤੀ ਪਰ ਜਿਹੜਾ ਹੁਣ ਤੁਹਾਨੂੰ ਅਸੀਂ ਜਿਹੜਾ ਕਾਰੋਬਾਰ ਵਿਖਾਉਣ ਚੱਲੇ ਆ ਵੀ ਉਹ ਬੰਦੇ ਨੇ ਸਿਫਰ ਤੋਂ ਸ਼ੁਰੂ ਕਰਕੇ ਕਿਹੜੀਆਂ ਬਰੀਕੀਆਂ ਦੇ ਵਿੱਚੋਂ ਲੰਘ ਕੇ ਤੇ ਉਹ ਬੰਦੇ ਦੀਆਂ ਗੱਲਾਂ ਜਿਹੜਾ ਮੰਨ ਕੇ ਕੰਮ ਕਰੂਗਾ ਉਹ ਕਾਮਯਾਬ ਨਾ ਹੋਵੇ ਸਾਨੂੰ ਫੜ ਲਵੇ। ਪਰ ਗੱਲ ਉਹਦੀ ਗੌਰ ਨਾਲ ਸੁਣ ਕੇ, ਗੱਲ ਉਹਦੀ ਉਂਝ ਵੀ ਸੁਣਨ ਵਾਲੀ ਹੁੰਦੀ ਆ। ਬੜੀ ਮਸ਼ਹੂਰ ਹਸਤੀ ਅਸੀਂ ਇੱਕ ਆਪਣੇ ਭਰਾ ਕੋ ਚੱਲੇ ਆ ਵੀ ਉਹ ਪਹਿਲਾਂ ਸਿਫਰ ਤੋਂ ਕਾਰੋਬਾਰ ਸ਼ੁਰੂ ਕੀਤਾ, ਫਿਰ ਕਾਰੋਬਾਰ ਤੋਂ ਉਹਨੇ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ। ਇਸ ਟਾਈਮ ਉਹ ਯੂਟਿਊਬਰ ਵੀ ਹੈ। ਪਰ ਗੱਲ ਸੋਹਣੀ ਕਰਦਾ, ਸੱਚੀ ਕਰਦਾ। ਜਿਹੜੀ ਬੰਦਾ ਗੱਲ ਸੋਹਣੀ ਕਰੇ, ਸੱਚੀ ਕਰੇ, ਕਿਸਾਨ ਦੇ ਦੁੱਖ ਦੀ ਕਰੇ ਤੇ ਉਹ ਤਾਂ ਸਾਨੂੰ ਉਂਝ ਹੀ ਚੰਗਾ ਲੱਗਦਾ। ਤੇ ਅਸੀਂ ਉਹਦੇ ਨਾਲ ਤੁਹਾਨੂੰ ਮਿਲਾਨੇ। ਅਸੀਂ ਹੁਣ ਮਿੰਟ ਗੁਮਰੀ ਦੇ ਵਿੱਚ ਬੈਠੇ ਆ ਤੇ ਇੱਥੇ ਅਸੀਂ ਨਾਸ਼ਤਾ ਲੱਗੇ ਆ ਕਰ। ਲੱਸੀ ਆ, ਪਰੌਂਠੇ ਆ ਤੇ ਅੱਜ ਦੁਆ ਇਹ ਕੀ ਆ? ਛੋਲੇ। ਹਾਂ ਇਹ ਛੋਲੇ ਆ ਨਾਲ ਆਂਡੇ ਫਰਾਈ ਹੋਏ। ਹਾਂ ਆਂਡੇ ਫਰਾਈ ਹੋਏ ਆ। ਕਿਉਂ ਘਰੋਂ ਤਾਂ ਅਸੀਂ ਨਿਕਲ ਆਏ ਆ ਤੜਕੇ, ਤਾਂ ਹੀ ਦੂਏ ਜ਼ਿਲ੍ਹੇ 'ਚ ਪਹੁੰਚੇ ਆ ਤੇ ਹੁਣ ਫਿਰ ਇੱਥੇ ਨਾਸ਼ਤਾ ਕਰਨ ਲੱਗੇ ਆ। ਤੇ ਇਹ ਸਾਡੇ ਜਿਹੜਾ ਇਹ ਹੋਟਲ ਆ ਨਾ ਜੀ, ਇਹ ਹੋਟਲ ਦੇ ਮਾਲਕ ਬੈਠੇ ਆ ਜੀ ਉੱਧਰ, ਸਾਡੇ ਵੱਡੇ ਭਰਾ ਜੀ। ਇਹ ਇਹਨਾਂ ਨਾਲ ਸਾਡੀ ਪੁਰਾਣੀ ਦੁਆ ਸਲਾਮ। ਹੋਰ ਜੀ ਕਿੱਦਾਂ, ਕੀ ਹਾਲ ਚਾਲ? ਜਿਉਂਦੇ ਵਾਸਤੇ ਰਹੋ, ਅੱਲਾ ਦੀ ਜ਼ਾਤ ਬਰਕਤ ਦੇਵੇ ਤੁਹਾਡੇ ਕਾਰੋਬਾਰ। ਹਾਂ ਬਹੁਤ ਚੰਗਾ ਲੱਗਾ, ਬੜੀ ਮਿਹਰਬਾਨੀ। ਲੈ ਤੁਸੀਂ ਵੀ ਆ ਜਾਓ ਨਾਲੇ ਲਾਗਿਓਂ ਦਿਖਾਇਓ ਇੱਕ ਵਾਰੀ। ਇਹ ਲਾਗਿਓਂ ਆ ਕੇ ਦਿਖਾ ਦੇ ਤੂੰ। ਇਹ ਪਾਸਾ ਭਾਰ ਦਿਖਾ ਰਿਹਾ, ਦੇਖਦਾ ਨਹੀਂ। ਇੱਕ ਤੂੰ ਗੇੜੇ ਕੱਢੀ ਜਾਣਾ, ਮੈਨੂੰ ਚੱਕਰ ਚੜਾ ਤੇ ਇੱਕ ਥੱਕ ਲੋ ਕੇ ਬੰਦਾ ਫਿਲਮ ਬਣਾ ਲਵੇ। ਹਾਂ ਇਹ ਹੁਣ ਜੋ ਕੁਝ ਵੀ ਹੈ ਤੇਰੇ ਸਾਹਮਣੇ ਆ ਜਾ। ਇਹ ਸਾਡੇ ਪੰਜਾਬ ਦੀ ਰਹਿਤਲ ਬੈਤਲ ਦਾ ਨਾਸ਼ਤਾ ਪੂਰਾ, ਵਿੱਚ ਅਚਾਰ ਆ ਮਿਰਚਾਂ ਦਾ, ਨਾਲ ਅੰਬ ਆ, ਨਿੰਬੂ ਵੀ ਮੈਂ ਕਹਿੰਦਾ ਹੈ। ਨਿੰਬੂ ਕੋਈ ਨਹੀਂ, ਮਿਰਚ ਹੋਵੇ ਫਿਰ ਨਿੰਬੂ ਦੀ ਕੀ ਲੋੜ। ਹਾਂ ਚਲੋ ਜੀ ਚਲੋ। ਅਸੀਂ ਬੈਠੇ ਤਾਂ ਸੀ ਇੱਥੇ ਨਾਸ਼ਤਾ ਕਰਨ ਵਾਸਤੇ, ਪਰ ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ। ਇੱਥੇ ਜਿਹੜੇ ਮੁੰਡਿਆਂ ਨੇ ਲਿਆ ਕੇ ਨਾਸ਼ਤਾ ਉਹ ਦਿੱਤਾ ਨਾ, ਕੱਲੀ ਸ਼ੈ ਰੱਖੀ ਹੈ ਤੇ ਬਹੁਤ ਸੋਹਣਾ ਕਰਕੇ ਉਹਨਾਂ ਨੇ ਰੱਖਿਆ। ਤੇ ਉਹ ਮੈਂ ਦੇਖਦਾ ਸੀ, ਮੈਂ ਰਾਣਾ ਸਾਹਿਬ ਨਾਲ ਵੀ ਗੱਲ ਕਰਦਾ ਸੀ ਵੀ ਇਹਦੇ 'ਚ ਨੁਕਤਾ ਕੀ ਹੈ ਵੀ ਐਡੇ ਸਲੀਕੇ ਨਾਲ ਬੰਦੇ ਕੰਮ ਕਰ ਰਹੇ, ਬਹੁਤ ਸੋਹਣਾ ਸਾਫ਼ ਸਫਾਈ ਸੁਥਰਾਈ। ਰਾਣਾ ਸਾਹਿਬ ਨੇ ਮੈਨੂੰ ਕਿਹਾ ਵੀ ਇੱਥੇ ਮਾਲਕ ਵੀ ਬੈਠਾ, ਕਾਰੋਬਾਰ ਦਾ ਨੁਕਤਾ ਵਿੱਚੋਂ ਅਸੀਂ ਲੱਭਿਆ। ਸਾਡੇ ਕੋਲ ਜੀ ਨਵਾਜ਼ ਸਾਹਿਬ ਬੈਠੇ ਆ। अस्सलाम वालेकुम। नवाज साहब के बेटे बैठे हैं। ਤੁਹਾਡਾ ਕੀ ਨਾਮ ਹੈ? एजाज साहब बैठे हैं जी, इन्हों के साहबजादे हैं। ਜਦੋਂ ਕੋਈ ਵੀ ਕੰਮ ਹੋਵੇ ਨਾ, ਜਦੋਂ ਬੰਦਾ ਆਪ ਉੱਤੇ ਬੈਠਾ ਹੋਵੇ ਨਾ ਤੇ ਫਿਰ ਟਾਈਮ ਵੀ ਤੜਕੇ ਦਾ ਤੇ ਉਂਝ ਹੀ ਰੱਬ ਰਹਿਮਤ ਕਰ ਦਿੰਦਾ ਤੇ ਕੰਮ ਦਾ ਅਸਲ ਮਿਆਰ ਹੀ ਉਦੋਂ ਬਣਦਾ ਜਦੋਂ ਬੰਦਾ ਆਪ ਸਿਰ ਤੇ ਹੁੰਦਾ। ਤੇ ਦੂਜੀ ਗੱਲ ਇੱਥੇ ਇੱਕ ਨਵੀਂ ਦੇਖੀ ਹੈ ਵੀ ਵੀਡੀਓ ਚਾਲੂ ਵੀ ਮੈਂ ਕਰਦਾ, ਮਕਾਨਾ ਵੀ ਮੈਂ ਆ ਤੇ ਬੰਦੇ ਫੈਨ ਚਾਚੇ ਬੂਟੇ ਦੇ ਨਿਕੜੇ ਇੱਥੇ ਆ। ਜਿਹੜੇ ਪਾਸੇ ਅਸੀਂ ਜਾ ਰਹੇ ਹਾਂ ਉਸ ਪਾਸੇ ਤੇ ਬੈਠੇ ਜੀ। ਹਾਂ ਅੱਜ ਦੱਸਿਓ ਤਾਂ ਆਪਣੀ ਥਾਂ ਦੱਸਿਓ, ਕਿੱਥੇ ਦੇ ਤੁਸੀਂ? मलक अब्बास जी, जिला बहावल नगर, तहसील मिंचनाबाद, शहर मकलोडगंज, गाँव उस्मानपुर उत्ते का। ਅੱਛਾ ਸ਼ੌਕ ਕੀ ਤੁਹਾਡਾ? शौक जी साडा घोड़ियां दा है। ਦੇਸੀ ਕਿ ਬਲੈਤੀ? नहीं बलैती जी, इंग्लिश घोड़े। सरपंच घोड़ा दौड़दा पिया कि बट्टू चौबीस घोड़ी दौड़दी रही है। हाँ हाँ माशाल्लाह मियां अब्बास है वड्डे भाई, उत्ते बाहर बैठे हैं। अच्छा ते माशाल्लाह जी बड़ा शौक है। ਤੇ ਤੁਹਾਡੇ ਉਹ ਨਾਲ ਸਾਡੀ ਆਪਣਾ ਬੜੀ ਮੁਹੱਬਤ ਨੇਜ਼ਾਬਾਜ਼ੀ? नहीं नहीं
ਰੇਸ ਵਾਹ 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 ਵਾਹ, ਅੱਛਾ ਅੱਛਾ, ਚਲੋ ਚੱਲੇ ਤਾਂ ਅਸੀਂ ਉਸ ਪਾਸੇ ਆ, ਜੇ ਸਾਡਾ ਦਾ ਲੱਗਿਆ ਅਸੀਂ ਤੁਹਾਡੇ ਘੋੜੇ ਵਿਖਾ ਕੇ ਆਵਾਂਗੇ ਇਨਸ਼ਾਅੱਲਾ। ਹਾਂਜੀ, ਮੁਲਾਕਾਤ ਵੀ ਉਸੇ ਖਿਦਮਤ ਦਾ ਮੌਕਾ ਵੀ ਦਿਆ ਜੇ। ਜੀ ਜੀ, ਮਿਹਰਬਾਨੀ ਜੀ, ਬੜੀ ਮਿਹਰਬਾਨੀ। ਹਾਂ ਇੱਧਰ ਬੈਠੇ ਭਰਾ, ਤੁਹਾਡਾ ਕੀ ਨਾਮ ਹੈ ਜੀ? ਫਰੀਦ ਹੁਸੈਨ ਸਾਹਿਬ ਜੀ, ਸਾਡੇ ਭਰਾ ਸ਼ਹਜ਼ਾਦ ਜੋਈਆ ਸਾਹਿਬ ਤੇ ਉਹਨਾਂ ਦੇ ਪਿੰਡ ਦੇ ਆ। ਅੱਛਾ ਜੀ, ਤੁਸੀਂ ਇੱਥੇ ਕਦੋਂ ਦੇ ਬਾਅਦ ਆ ਮਿੰਟ ਗੁਮਰੀ ਦੇ ਵਿੱਚ? ਤੁਹਾਡੇ ਬਜ਼ੁਰਗ? ਸਾਡੇ ਬਜ਼ੁਰਗ ਸ਼ੁਰੂ ਤੋਂ ਹੀ ਇੱਥੇ ਦੇ ਸਾਡੇ ਪਿੰਡ ਨਾਟ ਜਿਹੜੀ ਇਹ ਚੌਕ ਮੇਰੇ ਵਾਲਾ ਸਾਹਿਬ ਦੇ ਨਾਂ ਦੇ ਸਰਵਰ ਚੌਕ। ਅੱਛਾ, ਸਰਵਰ ਚੌਕ ਤੁਹਾਡੇ ਵਾਲਾ ਸਾਹਿਬ ਦਾ ਨਾਮ? ਮੇਰੇ ਵਾਲਾ ਸਾਹਿਬ। ਲਓ ਜੀ, ਨਵੀਂ ਮਾਲੂਮਾਤ। ਇਸ ਚੌਕ ਦਾ ਸੁਣਿਆ ਬੜਾ, ਇੱਥੋਂ ਟੱਪੇ ਬੜੀ ਵਾਰੀਆਂ। ਸਰਵਰ ਚੌਕ ਬੰਦੇ ਬਹੁਤ ਜਾਣਦੇ ਆ, ਤੇ ਉਹ ਪਤਾ ਲੱਗਿਆ ਵੀ ਸਰਵਰ ਸਾਹਿਬ ਜਿਹੜੇ ਸੀ ਨਾ, ਸਰਵਰ ਸਗਲਾ, ਉਹ ਇਹਨਾਂ ਦੇ ਵਾਲਾ ਸਾਹਿਬ ਸੀ। ਹਾਂਜੀ ਹਾਂਜੀ, ਇਹ ਜਿਹੜੇ ਸਗਲਾ ਬਰਾਦਰੀ ਇੱਥੇ ਸਾਡੇ ਮਿੰਟ ਗੁਮਰੀ ਦੇ ਬੜੇ ਜ਼ਿਮੀਦਾਰ, ਖੱਗੇ, ਸਗਲੇ, ਹੋਰ ਵੀ ਬਹੁਤ ਸਾਰੀਆਂ ਬਰਾਦਰੀਆਂ, ਪਰ ਹੁਣ ਜੋ ਗੱਲ ਜੋ ਸਗਲੇ ਦੀ ਹੋ ਰਹੀ ਹੈ ਤੇ ਬੜੇ ਵੱਡੇ ਜ਼ਿਮੀਦਾਰ ਹੋ ਇੱਥੇ ਸਾਡੇ ਰਾਵੀ ਦੇ। ਆਬਾਦ ਸਾਹਿਬ ਆਏ ਜੀ? ਅੱਛਾ, ਇਹ ਤੁਹਾਡੇ ਵਾਲਦ ਸਾਹਿਬ ਜਦੋਂ ਇਹ ਚੌਕ ਦਾ ਨਾਂ ਰੱਖੀ ਜਾਂ ਕਿੰਨੀ ਕੁ ਪੁਰਾਣੀ ਗੱਲ? ਇਹ 50-55 ਸਾਲ ਹੋ ਗਏ ਇਸ ਗੱਲ? ਮੈਂ ਇੱਥੇ ਬਚਪਨ ਮੇਰੇ ਪਦੈਸ਼ ਪਿੰਡ ਦੀ ਹੈ। ਮੈਂ ਉਦੋਂ 2 ਸਾਲ ਦਾ ਸੀ ਜਦੋਂ ਇੱਥੇ ਪਿੰਡ ਚੋਂ ਇੱਥੇ ਆ ਗਏ। ਪਿੰਡ ਕਿਹੜਾ ਦੱਸਿਓ ਮਾੜਾ? ਪਿੰਡ ਨਾਟ ਜਿਹੜੀ ਹੈ, ਤੇ ਪਿੰਡ 'ਚ ਫਿਰ ਉੱਥੋਂ ਨਿਕਲ ਕੇ ਇੱਥੇ ਆ ਕੇ ਰਿਹਾਇਸ਼ ਬਣਾ ਲਈ ਅਸੀਂ। ਹਾਂ ਹਾਂ ਹਾਂ, ਇਹ ਜਿਹੜੀ ਜਗ੍ਹਾ ਤੇ ਹੋਟਲ ਇਹ ਸਾਡੀ ਪਹਿਲੇ ਘਰ ਹੁੰਦਾ ਸੀ। ਅੱਛਾ, ਸਾਡਾ ਡੇਰਾ ਹੁੰਦਾ ਸੀ। ਹਾਂ, ਹੁਣ ਅਸੀਂ ਰਿਹਾਇਸ਼ ਆਪਣੀ ਕਲੋਨੀ 'ਚ ਬਣਾ ਲਈ ਹੈ। ਇਸ ਜਗ੍ਹਾ ਨੂੰ ਅਸੀਂ ਹੋਟਲ ਵਿੱਚ ਕਨਵਰਟ ਕਰ ਦਿੱਤਾ। ਚਾਚਾ ਬੂਟਾ ਕੇ ਕਹਿੰਦਾ ਸੀਗਾ ਵੀ ਇੰਨਾ ਖੁੱਲਾ ਹੋਟਲ ਕਦੀ ਦੇਖਿਆ ਨਹੀਂ। ਉਹਨਾਂ ਨੇ ਹੁਣ ਵਿਚਲੀ ਗੱਲ ਦੱਸੀ ਆ ਵੀ ਇਹ ਇਹਨਾਂ ਦਾ ਰਿਹਾਇਸ਼ ਸੀਗੀ, ਉਹਨੂੰ ਫਿਰ ਹੋਟਲ ਬਣਾ ਗਿਆ, ਰੌਣਕ ਬਣ ਗਈ ਨਾ। ਇੱਥੋਂ ਵੱਡਾ ਰੋਡ ਟੱਪ ਗਿਆ, 2 ਜ਼ਿਲ੍ਹਿਆਂ ਨੂੰ ਮਿਲਾ ਰਿਹਾ, ਲੈਲਪੁਰ ਤੇ ਮਿੰਟ ਗੁਮਰੀ ਨੂੰ, ਵਿਚਾਲੇ ਸਿਰਫ ਦਰਿਆ, ਤੇ ਉੱਥੇ ਬੈਠੀਆਂ ਸੀ। ਅੱਛਾ, ਆਬਾਦ ਸਾਹਿਬ ਕਿੱਥੇ ਬੈਠੇ ਜੀ? ਅੱਛਾ, ਨਹੀਂ ਨਹੀਂ, ਉਹ ਬਾਹਰ ਬੈਠੇ ਸੀ, ਆਏ ਨਹੀਂ? ਇੱਕ ਮਿੰਟ ਬੈਠੋ ਜੀ। ਜਿਹੜਾ ਘੋੜਿਆਂ ਦੇ ਜਿਹੜੇ ਸ਼ੌਕੀਨ ਆ ਨਾ ਜੀ, ਉਹਨਾਂ ਵਾਸਤੇ ਵੀ ਜਿਹੜਾ ਸਰਪੰਚ ਘੋੜਾ ਦੌੜ ਰਿਹਾ ਦੌੜਾਂ ਦੇ ਵਿੱਚ, ਨੇਜ਼ਾਬਾਜ਼ੀ 'ਚ ਨਹੀਂ, ਦੌੜਾਂ ਦੇ ਵਿੱਚ, ਸਾਡੇ ਇੱਥੇ ਆਜ਼ਾਦ ਕਸ਼ਮੀਰ ਦੇ ਵਿੱਚ ਸਿੱਧੀਆਂ ਦੌੜਾਂ ਹੁੰਦੀਆਂ, ਤੇ ਸਰਪੰਚ ਘੋੜੇ ਨੂੰ ਬਹੁਤ ਦੁਨੀਆ ਜਾਣਦੀ ਹੈ, ਤੇ ਉਸ ਘੋੜੇ ਦੇ ਮਾਲਕ ਆਬਾਦ ਸਾਹਿਬ ਨਾਲ ਤੁਹਾਨੂੰ ਮਿਲਾਉਂਦੇ ਆ ਜੀ। ਅਸਲਾਮ ਵਾਲੇਕੁਮ ਜੀ। ਇਹ ਘੋੜੇ ਦੀ ਉਮਰ ਕਿੰਨੀ ਕਾ ਜੀ, ਜਿਹੜਾ ਤੁਹਾਡਾ ਕੋਈ ਸਰਪੰਚ ਆ ਜੀ? 2020 ਦੀ ਪੈਦਾਇਸ਼ ਹੁੰਦੀ, 5 ਸਾਲ ਦੀ। 5ਵਾਂ ਸਾਲ ਆ, ਮਾਸ਼ਾਅੱਲਾ। ਤੇ ਉਹ ਕਿੱਥੇ ਕਿੱਥੇ ਤੁਸੀਂ ਪਾਕਿਸਤਾਨ 'ਚ ਦੌੜਾਂ ਹੁੰਦੀਆਂ ਆਮ? ਅਸੀਂ ਇੱਕ 9 ਇੱਥੇ ਅਪ੍ਰੈਲ ਨੂੰ ਦੌੜਿਆ ਹੈ ਜੰਗ ਵਿੱਚ। ਹਾਂ ਹਾਂ ਹਾਂ, ਇੱਥੇ ਮਾਸ਼ਾਅੱਲਾ ਸਾਨੂੰ ਫਸਟ ਇਨਾਮ ਜਿੱਤਿਆ ਹੈ। ਹਾਂ, ਵਾਹ ਵਾਹ ਵਾਹ, ਮਾਸ਼ਾਅੱਲਾ। ਫਿਰ ਉਸ ਤੋਂ ਬਾਅਦ ਆਜ਼ਾਦ ਕਸ਼ਮੀਰ ਵਿੱਚ ਪੂਰੇ ਮੁਲਕ ਦਾ ਟੂਰਨਾਮੈਂਟ ਆ, ਓਪਨ, ਹਾਂ, ਜਿੰਦੇ ਵਿੱਚ ਬੜੇ ਵੱਡੇ ਸਟੱਡਾਂ ਦੇ ਘੋੜੇ ਆਏ। ਹਾਂ, ਹਾਂ। ਮਖਦੂਮ ਸਾਹਿਬ ਦੇ ਵੀ, ਮਾਸ਼ਾਅੱਲਾ ਬੰਨੀ ਸਾਹਿਬ ਦੇ ਵੀ, ਮਾਸ਼ਾਅੱਲਾ ਸਿਬਕਤੁੱਲਾ ਸ਼ਾਹ ਪੀਰ ਬਗਾੜੇ ਦੇ ਵੀ ਘੋੜੇ ਦੇ ਸਟੱਡ ਉਹ ਵੀ ਆਏ। ਕੁੱਲ 36 ਘੋੜੇ ਆ ਉੱਥੇ। ਵਾਹ ਵਾਹ ਵਾਹ, ਉਹਦੇ ਵਿੱਚ ਫਿਰ ਅੱਲਾਹ ਤਾਲਾ ਨੇ ਇੱਜ਼ਤ। ਹਾਂ, ਵਾਹ। ਤੇ ਇਹਦਾ ਮਾਂ ਪਿਓ ਦੀ ਕਹਾਣੀ ਕੀ ਹੈ ਜੀ, ਸਰਪੰਚ ਦੀ? ਇਹਦਾ ਜੀ ਮਾਂ ਪਿਓ ਦੇ ਬਾਹਰੋਂ ਮਾਂ ਦੇ ਪੇਟ 'ਚ ਆਇਆ ਹੈ, ਬਾਹਰੋਂ ਆਇਆ? ਬਾਹਰੋਂ ਆਇਆ। ਠੀਕ ਹੈ। ਇਹ ਰਿਕਾਰਡਰ ਦਾ ਬੱਚਾ ਹੈ। ਹਾਂ, ਰਿਕਾਰਡਰ ਘੋੜਾ ਉੱਥੇ ਬਾਹਰ ਖੜੋਤਾ ਹੈ ਉਹ ਬਾਹਰ ਉਹਦਾ ਰਿਕਾਰਡਰ? ਜੀ। ਹਾਂ, ਠੀਕ ਰਿਕਾਰਡਰ। ਹੈ। ਰਿਕਾਰਡਰ ਗਲੈਲੀਓ ਦਾ। ਹਾਂ, ਗਲੈਲੀਓ ਅੰਗਰੇਜ਼ ਆ? ਹਾਂ ਜੀ। ਲੈ ਗੱਲ ਕਰ, ਵਾਹ ਵਾਹ। ਇਹ ਉਹ ਰਿਕਾਰਡਰ ਦਾ ਬੱਚਾ ਹੈ। ਹਾਂ, ਤੇ ਇਹਦੀ ਨਸਲ ਤਾਂ ਪਾਕਿਸਤਾਨ ਦੇ ਵਿੱਚ ਤਾਂ ਪਹਿਲੀ ਦਫਾ ਹੀ ਆਈ ਹੈ। ਹਾਂ, ਯਾਨੀ ਕਿ ਰਿਕਾਰਡਰ ਦੇ ਬੱਚੇ ਜਿਹੜੇ ਹਨ, ਜਿਹੜੇ ਗਲੈਲੀਓ ਦੇ ਬੱਚੇ ਨੇ ਨਾ ਜੀ, ਹਾਂ ਹਾਂ ਉਹ 10 ਸਾਲ ਤੋਂ ਮੁਸਲਸਲ ਜਿੱਤ ਰਹੇ ਹੈ। ਹਾਂ ਉਸ ਤੋਂ ਬਾਅਦ ਦਵਾਬੀ ਘੋੜਾ ਇੱਕ ਹੋਇਆ ਹੈ ਬਾਹਰ ਦਾ ਹੀ ਹੋਇਆ, ਹਾਂ ਉਹਦੇ ਬੱਚੇ ਆਣ ਕੇ ਗਲੈਲੀਓ ਦੇ ਬੱਚਿਆਂ ਨੂੰ ਹਰਾਇਆ ਹੈ। ਹਾਂ, ਇਹ ਗਲੈਲੀਓ ਜਿਹੜਾ ਹੈ ਇਹ ਉਹਦਾ ਪੋਤਰਾ ਹੈ ਸਰਪੰਚ, ਤੇ ਦਵਾਬੀ ਦਾ ਦੋਤਰਾ ਹੈ। ਅੱਛਾ, ਵਾਹ ਵਾਹ, ਦੋਵੇਂ ਪਾਸੋਂ ਹੀ ਨਾਮੀਨੇਟ ਆ। ਅੱਛਾ, ਅੱਲਾਹ ਤਾਲਾ ਉਹਨੂੰ ਬਖਤ ਲਾਵੇ ਜੀ। ਜੀ ਹਾਂ ਜੀ। ਹਾਂ, ਰੱਬ ਨਜ਼ਰੇ ਬਾਤ ਤੋਂ ਬਚਾਵੇ ਤੁਹਾਡਾ ਸ਼ੌਕ। ਹਾਂਜੀ, ਕਿਹੜੇ ਮੁਲਕ 'ਚੋਂ ਆਇਆ? ਇੰਗਲੈਂਡ ਤੋਂ ਆਇਆ। ਹਾਂ, ਇੰਗਲੈਂਡ ਤੋਂ ਆਇਆ ਜੀ। ਤੇ ਅਸੀਂ ਜੀ ਕਦੀ ਰੱਬ ਨੇ ਚਾਹਿਆ ਤੇ ਆਬਾਦ ਸਾਹਿਬ ਦਾ ਘੋੜਾ ਸਰਪੰਚ ਅਸੀਂ ਤੁਹਾਨੂੰ ਸ਼ੌਕ ਵੀ ਕਰਾਵਾਂਗੇ ਇਨਸ਼ਾਅੱਲਾ। ਇਨਸ਼ਾਅੱਲਾ ਜ਼ਰੂਰ ਜੀ। ਹਾਂ ਜੀ, ਬੜੀ ਮਿਹਰਬਾਨੀ ਜੀ। ਹੁਣ ਅਸੀਂ ਗਾਂ ਚੱਲਦੇ। ਟੂਰਨਾਮੈਂਟ ਹੁਣ ਬਣਨਾ ਹੈ ਜੀ 10ਵੇਂ ਮਹੀਨੇ ਦੇ ਵਿੱਚ। ਅੱਛਾ ਅੱਛਾ, ਇੱਕ ਤਾਂ ਟੂਰਨਾਮੈਂਟ ਸ਼ਾਇਦ ਅਸੀਂ ਕਰਵਾਵੀਏ ਉੱਥੇ ਹੀ ਤਾਂ ਹਾਂ, ਮਿੰਚਨਾਬਾਦ, ਇਹ ਮਕਲੋੜਗੰਜ ਦਰਿਆ ਦੇ ਉੱਤੇ ਇਹਨਾਂ ਦਾ ਡੇਰਾ। ਦਰਿਆ ਦੇ ਪਿੰਡ ਦੇ ਅਸੀਂ ਰੱਤੇ ਕੇ ਵੱਟੂ ਆਏ। ਰੱਤੇ ਕੇ ਵੱਟੂ। ਹਾਂਜੀ। ਤੇ ਇੱਕ ਤੋਂ 11ਵੇਂ ਮਹੀਨੇ ਦੇ ਵਿੱਚ ਉੱਥੇ ਆਜ਼ਾਦ ਕਸ਼ਮੀਰ ਜਿਹੜਾ ਹੈ ਨਾ, ਫਿਰ ਟੂਰਨਾਮੈਂਟ ਹੁੰਦਾ ਪਿਆ। ਉੱਥੇ ਕਾਫੀ ਲੋਕਾਂ ਨੇ ਘੋੜੇ ਲਏ ਨੇ, ਮਾਸ਼ਾਅੱਲਾ। ਅੱਛੇ ਕਲਾਸੀਕਲ ਘੋੜੇ ਲਏ। ਹਾਂ ਹਾਂ ਫਿਰ ਉੱਥੇ ਜਨੂਨ ਸ਼ੌਕ ਤਾਂ ਕਾਫੀ ਹੈ। ਹਾਂ,
ਫਿਰ ਇਨਸ਼ਾਅੱਲਾ ਅਸੀਂ ਵੀ ਉੱਥੇ ਹਿੱਸਾ ਇਨਸ਼ਾਅੱਲਾ, ਲਵਾਂਗੇ। ਇਨਸ਼ਾਅੱਲਾ। ਅੱਲਾਹ ਤਾਲਾ ਮਦਦ ਕਰਸੀ। ਇਨਸ਼ਾਅੱਲਾ, ਬੜੀ ਮਿਹਰਬਾਨੀ ਜੀ, ਤੁਹਾਡੇ ਸ਼ੁਕਰਗੁਜ਼ਾਰ ਅਸੀਂ। ਹੁਣ ਅਸੀਂ ਗਾਂ ਸਫ਼ਰ ਸਹਿ ਕਰਨਾ ਤੇ ਗਾਂ ਚੱਲਦੇ ਹਾਂ। ਦੱਬੋ ਜੀ ਬਟਨ। ਹਾਂਜੀ ਲੋ ਹਾਂ ਲੋ ਜੀ, ਚਾਹ ਦੀ ਤਲਾਸ਼ 'ਚ ਨਾ ਦੂਸਰਾ ਜ਼ਿਲ੍ਹਾ ਸੀ ਸਾਹੀਵਾਲ ਦਾ, ਜਿੱਥੋਂ ਨਾਸ਼ਤਾ ਕੀਤਾ ਸੀ। ਕਹਿੰਦੇ ਪਾਕਪਤਨ ਨੂੰ ਤੀਸਰੇ ਜ਼ਿਲ੍ਹੇ 'ਚ ਚਾਹ ਪੀਵਾਂਗੇ। ਪਾਕਪਤਨ ਤੋਂ ਪਿੱਛੇ ਚਾਹ ਲੱਭਣ ਲੱਗੇ ਆ ਤੇ ਕੋਈ 60 ਕਿਲੋਮੀਟਰ ਪੈਂਡਾ ਕਰ ਲਿਆ। ਹੁਣ ਚੌਥੇ ਜ਼ਿਲ੍ਹੇ 'ਚ ਆ ਗਏ ਆ, ਬਹਾਵਲ ਨਗਰ। ਤੇ ਆ ਦਰਿਆ ਵੀ ਇੱਕ ਆ ਗਿਆ ਵਾ ਹੈਂ। ਰਾਵੀ ਤੋਂ ਬਾਅਦ ਦੂਸਰਾ ਦਰਿਆ ਕ੍ਰਾਸ ਕਰਨ ਲੱਗੇ ਆ ਤੇ ਚੌਥੇ ਜ਼ਿਲ੍ਹੇ 'ਚ ਆ ਗਏ ਆ ਹੈਂ। ਇਹ ਦਰਿਆਏ ਸਤਲੁਜ ਆ। ਹਾਂ ਜੀ, ਇੱਥੇ ਅਖੀਰ ਚਾਹ ਉੱਥੋਂ ਲੱਭਦੇ ਨੇ ਸਭ ਇੱਥੇ ਆ ਗਏ ਆ ਜੀ। ਚਲੋ ਹਾਂ ਹਾਂਜੀ, ਇਹ ਦਰਿਆ ਹੈ ਜੀ। ਥੋੜਾ ਜਿਹਾ ਅੱਗੇ ਉਧਰ ਦੂਸਰੇ ਪਾਸੇ ਦੀ ਬਸ ਆਜ ਮੈਂ ਦੇਖ ਰਿਹਾ ਰਹਾ। ਹਾਂ, ਸਭ ਆ ਗਿਆ। ਪੁੱਛ ਲਈ ਜੀ ਦਰਿਆ ਕਿਹੜਾ ਵਾ। ਪਾਣੀ ਪਾਣੀ ਇਹ ਪੱਕੀ ਗੱਲ ਨਾ ਸਤਲੁਜ ਹੀ ਹੈ। ਹਾਂ ਜੀ, ਪੱਕੀ ਗੱਲ ਆ ਕਹਿੰਦੇ ਜੀ। ਛੋਟੇ ਕਿਹੜਾ ਦਰਿਆ ਸਤਲੁਜ ਜੀ। ਤੇ ਇਹ ਅੱਡੇ ਦੇ ਕੀ ਨਾਂ ਨਿਕਿਆ? ਹੋਲੇ ਪੋੜ ਭੂਕਾ ਪਤਨ। ਚਲੋ ਉਹ ਦੇਖ ਲੈਂਦੇ ਕੋਲ ਅੱਗੇ ਭੂਕਾ ਆ ਜਾ ਉੱਤੇ ਪਿੱਲਰ ਤੇ। ਚੱਲ ਉੱਥੇ ਦੀ ਬਾ ਥੋੜਾ ਜਿਹਾ ਜੀ। ਅੱਛਾ ਜੀ, ਇਹ ਅਸੀਂ ਨਾ ਹੁਣ ਪਹੁੰਚ ਗਏ ਆ ਦਰਿਆਏ ਸਤਲੁਜ ਤੇ। ਇਹ ਪੁਲ ਪੱਤਣ ਭੂਕਾਂ ਪੱਤਣ। ਹਾਂਜੀ ਤੇ ਯਾਨੀ ਕਿ ਪਹਿਲੇ ਅਸੀਂ ਇੱਕ ਦਰਿਆ ਪਾਰ ਕੀਤਾ ਰਾਵੀ ਦਾ, ਹਾਂਜੀ ਤੇ ਆ ਦੂਸਰਾ ਦਰਿਆ ਪਾਰ ਕਰ ਰਹੇ ਆ। ਹਾਂਜੀ। ਕਿਉਂਕਿ ਉਹ ਜਿਹੜੇ ਹਾਂ, ਪਾਣੀ ਘਟ ਗਿਆ ਅੱਗੇ। ਚਨਾਬ ਤੇ ਜੇਹਲਮ ਆ ਉਹ ਸਾਡੇ ਤੋਂ ਬਹੁਤ ਪਿੱਛੇ ਰਹਿ ਜਾਂਦੇ ਆ। ਪੰਜਾਬ ਦੇ 5 ਦਰਿਆ ਵਾ ਨਾ, ਵੀ ਚਨਾਬ, ਜੇਹਲਮ, ਹਾਂਜੀ ਰਾਵੀ, ਸਤਲੁਜ ਤੇ ਬਿਆਸ। ਤੇ ਆਮ ਦਿਨਾਂ 'ਚ ਇਸ ਦਰਿਆ 'ਚ ਪਾਣੀ ਨਹੀਂ ਹੁੰਦਾ ਹੈ। ਆ ਬਾਰਿਸ਼ਾਂ ਦੀ ਵਜ੍ਹਾ ਤੋਂ ਨਾ ਇਹਦੇ 'ਚ ਕਾਫੀ ਜ਼ਿਆਦਾ ਪਾਣੀ ਆ। ਤੇ ਕੀ ਬਾਤ ਹੈ। ਤੇ ਦਰਿਆ ਦਾ ਸਾਰਾ ਇਲਾਕਾ ਜਿਹੜਾ ਵਾ ਨਾ, ਹਾਂਜੀ ਤੇ ਠੀਕ ਆਪਾਂ ਚੱਲ ਕੇ ਚਾਹ ਪੀ ਹਾਂ ਹਾਂ, ਚਾਹ ਪੀਆ। ਕਬੂਤਰ ਮੁੰਡੇ ਨੂੰ ਆ ਇੱਕ ਮਿੰਟ, ਮੁੰਡਾ ਕਹਿੰਦਾ ਜੀ, ਮੁੰਡਾ ਕਹਿੰਦਾ ਵੀ ਇੱਕ ਵਾਰੀ ਮੂੰਹ ਵੱਡ ਗਿਆ, ਉੱਥੋਂ ਅਸੀਂ ਛੱਡੀ ਰੱਖਿਆ ਦੂਰੋਂ। ਬਸ ਅੱਧਾ ਕੁ ਮਿੰਟ ਜੀ, ਅਸੀਂ ਅੱਛਾ, ਤੁਹਾਨੂੰ ਹੁਣੇ ਕੀ ਹਾਲ ਆ ਫੇਰ ਦਿਖਾਣੇ ਆ ਜੀ। ਅੱਛਾ, ਇਹ ਕਬੂਤਰ ਤੁਸੀਂ ਨਾਲ ਨਾਲ ਉਡਾ ਕੇ ਲਿਜਾ ਰਹੇ ਆ ਆਪ ਮੋਟਰਸਾਈਕਲ ਤੇ ਕਬੂਤਰ ਉੱਪਰ ਉੱਡਦਾ ਵਾ। ਅੱਛਾ, ਨਾਲ ਬੰਨਿਆ ਹੋਇਆ ਹਾਂ। ਤੇ ਹੁਣ ਇਹ ਜ਼ਰਾ ਥੱਕ ਗਿਆ ਵਾ ਕਿ ਤੁਸੀਂ ਥੱਕ ਗਏ ਆ? ਅੱਛਾ ਅੱਛਾ, ਇਹ ਮੇਰੇ ਕਿੱਥੇ ਖਿਆਲ ਜਾ ਰਹੇ ਸ਼ਰਾਬ ਆ? ਆ ਬਈ। ਅਸੀਂ ਆ ਝੰਡੇ ਕਿਆਂ ਚੋਂ ਆਏ ਹਾਂ ਜੀ, ਦਰਿਆ ਵੇਖਣ ਤੇ ਸਾਨੂੰ ਕਬੂਤਰ ਨਾਲ ਲਈ ਆ। ਅੱਛਾ ਅੱਛਾ ਅੱਛਾ, ਯਾਨੀ ਕਿ ਅੱਛਾ, ਕਬੂਤਰ ਨੂੰ ਵੀ ਦਰਿਆ ਦਿਖਾਣਾ ਵਾ ਹਾਂ। ਤੇ ਆਪ ਵੀ ਦਰਿਆ ਦੇਖਣਾ। ਤੇਰਾ ਕੀ ਨਾਂ ਨਿਕਿਆ? ਗੁਲਾਬ ਅਲੀ ਤੇਰਾ ਕੀ ਨਾਮ ਹੈ? ਸਕੂਲ ਕਿਹੜੇ ਪਿੰਡ 'ਚ ਰਹਿੰਦੇ ਜੇ? ਕਿਹੜੇ ਚੱਕ 'ਚ ਜੇ? ਝੰਡੇ ਕਿਆਂ ਝੰਡੇ ਅੱਛਾ ਅੱਛਾ, ਝੰਡੇ ਕਿਆਂ 'ਚ। ਵਾਹ ਬਈ, ਪੜ੍ਹਦੇ ਵੀ ਆ? ਤੇਰੇ ਲਾਲ ਕੱਪੜੇ ਤੇ ਲੱਗਿਆ ਹੋਇਆ ਕਿ ਤੁਹਾਡੇ ਬਾਜੂ ਤੇ? ਕੱਪੜੇ ਦੇ ਕੱਪੜੇ ਲਾਲ ਕੱਪੜੇ ਤੇ। ਵਾਹ ਬਈ ਵਾਹ। ਚੱਲ ਵਿਖਾ ਯਾਰ, ਕਿਆ ਬਾਤ। ਵਾਹ ਬਈ ਵਾਹ। ਲੈ ਵੀ ਬਹਿ ਜਾ, ਬਹਿ ਜਾ। ਚਲੋ ਜੀ,
ਕੀ ਬਾਤ ਆ ਯਾਰ। ਅਸਲ ਮੁੰਡਾ ਮੋਟਰਸਾਈਕਲ ਹੀ ਬਹੁਤ ਭਜਾਉਂਦਾ ਯਾਰ। ਮੁੰਡਾ ਮੋਟਰਸਾਈਕਲ ਹੀ ਬਹੁਤ ਤੇਜ਼ ਭਜਾਉਂਦਾ, ਬਹੁਤ ਮੋਟਰਸਾਈਕਲ ਭਜਾਉਂਦਾ ਹੈ। ਤੇ ਫਿਰ ਉਹ ਕਬੂਤਰ ਨੇ ਤੇ ਫਿਰ ਥੱਕਣਾ ਹੀ ਆ, ਅਕਸਰ ਜਾਨਵਰ ਆ ਨਾ ਜੀ। ਆਓ ਮੈਂ ਉਹਨੂੰ ਹੀ ਕਹਿ ਰਹੀ ਵੀ ਨਾਲ ਡਾਂਦੇ ਹਾਂ, ਜਿਹੜਾ ਥੋੜਾ ਜਿਹਾ ਨਾ ਉਹਨੂੰ ਕਿਹਾ ਸੀ ਵੀ ਯਾਰ ਮੱਠਾ ਲਈ ਜਾਈ, ਪਰ ਉਹਨੇ ਦਾ ਸਪੀਡ ਲਾਤੀ ਵੀ ਕਬੂਤਰ ਵਿਚਾਰਾ ਗਿਆ ਨਾਲ ਹੀ, ਦੇਖ ਲਾ ਉੱਡਦਾ ਵਿੱਚ। ਚਲੋ ਠੀਕ ਹੈ। ਹਾਂ ਜੀ। ਉਹ ਬਿਸਕੁਟ ਦੇ ਕੇ ਆ ਤਾਂ ਆਪਣੇ ਰੰਗ ਵਰਗੀ ਲੱਗਦਾ ਬਣਾ ਰਿਹਾ। ਇਹ ਅਸਲ 'ਚ ਆ ਦਿਖਾਓ ਜੀ, ਉਹ ਬੁਲਬੁਲ ਬੈਠਿਆ ਜੀ। ਉਹ ਬੁਲਬੁਲ ਦਿਖਾਇਓ ਜੀ, ਇੱਧਰ ਨੂੰ ਹੋ ਕੇ ਨਾ ਦੇਖੋ, ਰੁੱਖ ਲੱਗਿਆ ਹੋਵੇ ਨਾ ਤੇ ਚਿੜੀਆਂ ਤੋਤੇ ਆ ਹੀ ਜਾਂਦੇ। ਉਹ ਬੁਲਬੁਲ ਬੈਠਿਆ ਜੀ, ਉਹ ਪਰਾਂਗੀ ਗੜਸੱਲੀ ਆ, ਗੜਸੱਲੀ ਬੁਲਬੁਲ ਅੱਗੇ ਪਿਆ ਸੀ। ਮੈਂ ਨਾ ਹੇਠ ਤੇ ਉੱਤੇ ਬੁਲਬੁਲ ਹੈਗਾ ਸੀ, ਲਾਲੀ ਪਿਲਖਣ ਦਾ ਬੂਟਾ। ਸ਼ਜਰਕਾਰੀ ਦਾ ਮੌਸਮ ਆ ਜੀ, ਰੁੱਖ ਮਾਪਿਆਂ ਵਰਗੇ, ਚੇਤੇ ਰੱਖਿਓ। ਸ਼ਜਰਕਾਰੀ ਆ ਜੀ, ਸਾਉਣ ਭਾਦੋ ਚੱਲ ਰਿਹਾ, ਸਾਉਣ ਦੀ ਅੱਜ 6 ਹੋ ਗਈ। ਜਿਹੜਾ ਹਾੜ ਸੀ ਨਾ ਉਹ ਬੱਤੀਆਂ ਦਾ ਸੀ, ਹਾੜ ਬੱਤੀਆਂ ਦਾ ਸੀ। ਸਾਉਣ ਦੀ 6 ਹੋ ਗਈ ਤੇ ਮੀਂਹ ਪੈ ਰਹੇ ਆ। ਜਿਹੜਾ ਬੂਟਾ ਲਾਉਂਗੇ ਚੱਲ ਜੂਗਾ, ਇੱਕ ਥਾਂ ਤੋਂ ਪੱਟ ਕੇ ਦੂਜੀ ਥਾਂ ਤੇ ਲਾਉਂਗੇ ਨਾ ਤੇ ਉਹ ਚੱਲ ਜੂਗਾ। ਆ ਬੂਟਾ ਅੱਗੇ ਉਸ ਮੰਜੀ ਤੇ ਅਸੀਂ ਲਾਇਆ, ਉੱਥੇ ਵੀ ਚੱਲ ਗਿਆ। ਹੁਣ ਇਸ ਮੰਜੀ ਤੇ ਬੈਠਾ, ਇੱਥੇ ਵੀ ਚੱਲ ਗਿਆ ਆ ਬੂਟਾ। ਇਹ ਸਦਾਬਹਾਰ ਬੂਟਾ ਹੈ, ਇਹ ਸਦਾਬਹਾਰ ਬੂਟਾ, ਸਦਾਬਹਾਰ ਬੂਟਾ ਤੇ ਜਿੱਥੇ ਲਾਉਂਦੇ ਜਾਂਦੇ। ਇਹ ਸਦਾਬਹਾਰ ਬੂਟਾ ਜੀ। ਆ ਜਾਓ ਜੀ, ਤੁਸੀਂ ਵੀ ਚਾਹ ਪੀ ਲਓ। ਚਾਹ ਪੀ ਨਹੀਂ ਜੀ, ਮੈਂ ਤਾਂ ਉਹਨਾਂ ਨੂੰ ਕਿਹਾ ਤੁਸੀਂ ਵੀ ਆ ਜਾਓ ਚਾਹ ਪੀ। ਅੱਛਾ, ਇਸ ਪੁਲ ਤੇ ਨਾ ਚਾਹ ਵਾਲੀਆਂ ਦੁਕਾਨਾਂ ਥੋੜੀਆਂ ਵਾ, ਜ਼ਿਆਦਾ ਹੈਗੀਆਂ ਮੱਛੀ ਦੀਆਂ ਦੁਕਾਨਾਂ। ਹਾਂ, ਮੱਛੀ ਭੁੰਨ ਕੇ ਖਾਂਦੇ। ਹਾਂ, ਜੇ ਸਰਦੀਆਂ 'ਚ ਆਉਂਦੇ ਤੇ ਫਿਰ ਜਿਹੜਾ ਨਾ ਕੋਈ ਮੱਛੀ ਵਾਲਾ ਹਿਸਾਬ ਲੱਗਦਾ। ਹੁਣ ਗਰਮੀਆਂ 'ਚ ਜਿਹੜਾ ਚਾਹ ਹੀ ਪੀ ਸਕਦੇ ਆ। ਹਾਂਜੀ, ਚਾਹ ਪੀਓ। ਤੇ ਵੈਸੇ ਦਰਿਆ 'ਚ ਪਾਣੀ ਬਹੁਤ ਆ, ਪਾਣੀ ਬਹੁਤ ਆ, ਬੜਾ ਪਾਣੀ। ਪਹਿਲੋਂ ਤਾਂ ਐਵੇਂ ਖੁਸ਼ਕੀ ਹੁੰਦਾ, ਲੇਕਿਨ ਹੁਣ ਬਾਰਿਸ਼ਾਂ ਦੇਖੋ ਜੀ, ਇਹ ਬਿਆਸ ਆ, ਸਤਲੁਜ ਆ। ਸਤਲੁਜ ਆ, ਬਿਆਸ ਨਹੀਂ ਆ। ਆ ਸਤਲੁਜ ਆ ਤੇ ਇਹ ਸਾਰਾ ਸਾਲ ਸੁੱਕਿਆ ਰਹਿੰਦਾ। ਹੁਣ ਇਹਦੇ ਵਿੱਚ ਪਾਣੀ ਆ ਗਿਆ। ਉਹ ਜਿਹੜਾ ਕਹਿੰਦਾ ਸੀ ਮੈਂ ਤੁਹਾਡਾ ਪਾਣੀ ਰੋਕ ਲੈਣਾ, ਰੋਕ ਲਾ, ਤੈਨੂੰ ਛੁੱਟੀ ਆ, ਰੋਕ ਲਾ ਜਾਂ ਰੋਕ ਲਾ, ਨਹਾ ਲਾ ਉਹਦੇ। ਹਾਂ, ਉਹਨਾਂ ਦਰਿਆਵਾਂ 'ਚ ਵੀ ਪਾਣੀ ਆ ਗਿਆ ਜਿਨ੍ਹਾਂ 'ਚ ਨਹੀਂ ਆਉਂਦਾ। ਨਹੀਂ ਆਉਂਦਾ। ਆ ਜਾਓ ਜੀ, ਚਾਹ ਪੀ ਲਓ। ਜ਼ਬਰਦਸਤ ਸੀ। ਦੇਖਣਾ, ਕਿਆ ਪਿਲਖਣ ਦੀ ਛਾਂ ਤੇ ਦਰਿਆਏ ਸਤਲੁਜ ਦਾ ਕਿਨਾਰਾ ਹੈ, ਤੇ ਚੌਥਾ ਜ਼ਿਲ੍ਹਾ ਹੈ। ਵਾਹ ਵਾਹ। ਤੇ ਫਿਰ ਚਾਹ ਦਾ ਤਾਂ ਰੰਗ ਫਿਰ ਆਪਣਾ ਹੀ ਆ ਨਾ। ਇਹਨਾਂ ਨੂੰ ਲਾਰੀ ਚੜਾਓ। ਇੱਥੋਂ ਲਾਰੀ ਜਾਰੀ ਸਿੱਧੀ ਆਪਣੇ ਚੌਕ ਰਹਿਮੀ ਸ਼ਾਹ ਦੇ। ਇਹਨੂੰ ਤੇ ਬੂਟੇ ਨੂੰ ਲਾਰੀ ਚੜਾ ਦਿਓ। ਅੱਛਾ, ਇਹ ਤਾਂ ਇਹਨਾਂ ਨੇ ਨਜ਼ਾਰਾ ਲੈ ਲਿਆ। ਜੇ ਮੇਰੇ ਵੱਸ 'ਚ ਹੋਵੇ ਨਾ, ਮੈਂ ਇਹਨੂੰ ਕਿਸੇ ਵੱਡੇ ਮੀਨਾਰ ਤੇ ਚੜਾ ਦਿਆਂ ਤੇ ਬਗੈਰ ਸੀੜੀਆਂ ਤੋਂ ਲਾ ਦਿਆਂ। बड़ा डबल हो मैडम। मेरा साफा कर। अस्सलाम वालेकुम। वालेकुम। ਕੀ ਹਾਲ ਚਾਲ आ पाया के आई खालत दे पाए। ਅਸੀਂ ਜੀ ਪਹੁੰਚ ਗਏ ਆਪਣੇ ਭਰਾ ਫੈਸਲ ਜ਼ੁਬੈਰ ਕੰਬੋਜ ਸਾਹਿਬ ਕੋ, ਵੀ ਜਿਨ੍ਹਾਂ ਦਾ ਮੈਂ ਅੱਗੇ ਗਾਹ ਪਾਇਆ ਸੀ। ਰਾਹ ਦੇ ਵਿੱਚ ਵੀ ਬੰਦੇ ਨੇ ਕੰਮ ਹੱਥੀਂ ਕੀਤਾ ਹੋਵੇ, ਕਾਰੀਗਰੀ ਹੋਵੇ, ਉਹਨੂੰ ਪਤਾ ਹੁੰਦਾ ਊਂਚ ਨੀਚ ਦਾ। ਤੇ ਫੈਸਲ ਜ਼ੁਬੈਰ ਸਾਹਿਬ ਨੂੰ ਤੁਸੀਂ ਸੁਣਦੇ ਆ, ਸਾਡੇ ਮਾਂ ਬੋਲੀ ਦੇ ਸੇਵਕ, ਪੰਜਾਬੀ ਦੇ ਸੇਵਕ,
ਤੇ ਆਪਣੀ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ, ਤੇ ਨਾਲ ਇਹਨਾਂ ਨੂੰ ਹੁਣ ਤੁਹਾਡੀ ਫਿਰ ਉਹ ਗੱਲ ਵੀ ਕਰਾਉਂਦੇ ਆ, ਤੁਹਾਨੂੰ ਵਿਖਾਉਂਦੇ ਆ ਵੀ ਇਹਨਾਂ ਨੇ ਕੰਮ ਕਿਹੜਾ ਕੀਤਾ। ਇਹਨੂੰ ਦੱਬ ਲਓ ਵੀ ਇਹਨਾਂ ਨੇ ਕੰਮ ਕਿਹੜਾ ਕੀਤਾ, ਉਹ ਵੀ ਤੁਹਾਨੂੰ ਅਸੀਂ ਨਾਲ ਦਿਖਾਉਂਦੇ ਆ ਪੂਰੀ ਤਫਸੀਲ ਦੇ ਨਾਲ। ਤੇ ਬੜੀ ਮਿਹਰਬਾਨੀ ਸਾਡਾ ਜੀ, ਇਹਨਾਂ ਨੇ ਬੜਾ ਜੀ ਆਇਆਂ ਨੂੰ ਆਖਿਆ, ਬੜਾ ਚਾਅ ਕੀਤਾ, ਸਾਨੂੰ ਫੁੱਲ ਵੀ ਗਲ 'ਚ ਵੀ ਪਾਏ। ਤੇ ਬੈਠੋ ਜੀ, ਤਸ਼ਰੀਫ ਰੱਖੋ। ਇਹ ਪਿੰਡ ਕਿਹੜਾ ਜੀ ਇਹ ਜੀ 110 ਫਤਿਹ, ਨੰਬਰ 110, ਯਾਨੀ ਪਿੰਡ ਦਾ ਜਿਹੜਾ ਨੰਬਰ ਹੈ ਗੋਰੇ ਨੇ ਨੰਬਰਿੰਗ ਕੀਤੀ ਸੀ 110 ਹੈ ਜੀ। ਤੇ ਇਹਦੀ ਨਹਿਰ ਹੈ ਫਤਿਹ, 110 ਫਤਿਹ ਪਿੰਡ ਦਾ ਨਾਮ ਜੀ। ਤਹਿਸੀਲ ਚਿਸ਼ਤੀਆਂ, ਜ਼ਿਲ੍ਹਾ ਬਹਾਵਲਨਗਰ। 210 ਹੈ ਜੀ ਸਾਡੇ ਇਲਾਕੇ 'ਚ, ਇੱਕ ਮੁਲਹਿਕਾ ਨਾਲ ਹੀ। ਅੱਛਾ, ਉਹਨੂੰ ਵੀ 110 ਫਤਿਹ ਹੀ ਆਂਦੇ, ਲੇਕਿਨ ਉਹ ਡਿਫਰ ਕਰਨ ਵਾਸਤੇ ਫਿਰ ਅਲਫ ਨਾਲ ਲਾਈਦਾ, 110 ਫਤਿਹ ਅਲਫ ਤੇ 110 ਫਤਿਹ। ਤੇ ਉਰਫੇ ਆਮ ਦੇ ਵਿੱਚ ਵੱਡਾ 10 ਜੀ ਜਿੱਥੇ ਆਪਾਂ ਬੈਠੇ ਆ, ਤੇ ਉਹ ਛੋਟਾ 10 ਐਕਸਟੈਂਸ਼ਨ। ਹਾਂਜੀ ਹਾਂਜੀ, ਮਾਸ਼ਾਅੱਲਾ। ਹੋਰ ਜੀ ਤੁਹਾਡੀ ਸਿਹਤ ਦਾ ਕੀ ਹਾਲ ਹੈ ਜੀ? ਸ਼ੁਕਰ, ਸਫ਼ਰ ਠੀਕ ਗੁਜ਼ਰ ਬਹੁਤ ਗਿਆ? ਸੋਹਣਾ, ਬਹੁਤ ਸੋਹਣਾ ਜੀ ਸਫ਼ਰ, ਬੜਾ ਦੇਖਦੇ ਆਏ ਜੀ ਸੱਜੇ ਖੱਬੇ। ਨਹੀਂ ਮਾਸ਼ਾਅੱਲਾ, ਉਹ ਜਿਹੜਾ ਦੱਸਿਆ ਸੀ ਨਾ ਆਪਣਾ ਖਾਲਦ ਭਾਈ ਨੂੰ, ਲਾਈਨ ਸਿੱਧੀ ਲੈ ਗਈ। ਜਿਹੜਾ ਆਰਫ ਵਾਲਾ ਰੋਡ ਹੈ ਨਾ ਸਾਰਾ, ਇਹ ਦੁਬਾਰਾ ਬਣਦਾ ਪਿਆ, ਬੜੇ ਖਰਾਬ ਹੋਣਾ ਸੀ। ਤੁਸੀਂ ਉੱਤੇ ਚੜ ਜਾਂਦੇ ਉਹ, ਬਿਲਕੁਲ ਰੋਡ ਪਟਿਆ ਪਿਆ ਜੀ ਸਾਰਾ। ਇੱਕ ਵਾਰੀ ਜੀ ਸਾਹ ਕੱਢ ਲਈਏ, ਫਿਰ ਗੱਲ ਕਰਦੇ ਹਾਂ। ਅਦਾਬ ਲਾਵਟ। ਲਓ ਜੀ, ਸਾਨੂੰ ਫੈਸਲ ਜ਼ੁਬੈਰ ਸਾਹਿਬ ਨੇ ਕਿਹਾ ਵੀ ਜਿਹੜਾ ਬੱਕਰਾ ਖਾਣਾ ਕਿ ਉਹ ਪਸੰਦ ਕਰ ਲਓ, ਆਪਣੀ ਪਸੰਦ ਦਾ ਕਢਾ ਲਓ। ਆ ਜਾਓ ਕਢਾਈਏ। ਨਹੀਂ ਕੋਈ ਬੰਦ ਨਹੀਂ ਕਰਨਾ। ਇਹ ਤਾਂ ਕੋਤਾ ਜੀ। ਨਹੀਂ ਜੀ, ਇਹ ਬੱਕਰਾ ਅੱਗੇ ਹੈ ਜੀ। ਬੱਕਰਾ ਅੱਗੇ। ਮਸ਼ੀਨ ਸਾਡੀ। ਹਾਂ, ਆ ਦਿਓ ਜੀ, ਇਹਨਾਂ ਨੂੰ ਲਾਈਏ ਸਪੀਕਰ ਦੇ। ਹਾਂ, ਆਹ ਸਰੋਇਆ ਸਾਹਿਬ ਸਾਡਾ ਬਛੜਾ ਜਿਹੜਾ ਉਹਦਾ ਛੋਟੇ ਬੱਚਿਆਂ ਦਾ ਅੱਛਾ ਸੈਟਅਪ ਹੈ ਜੀ। ਇੱਥੇ ਹੈ ਜੀ ਕੁਰਬਾਨੀ ਵਾਲੇ, ਤੇ ਨਾਲ ਹੀ ਜੀ ਅਜੇ ਇਕੱਠੇ ਕਰਨੇ ਸ਼ੁਰੂ ਕੀਤੇ ਆ। ਤੇ ਮਾਸ਼ਾਅੱਲਾ ਤੁਹਾਡੀ ਆਮਦ ਹੋ ਗਈ, ਇੱਕ ਤੇ ਅੱਜ ਘਟ ਜਾਣਾ ਜੀ। ਆਓ ਜੀ। ਇਹ ਸਾਰੇ 8-8 9-9 ਮਹੀਨੇ ਦੇ ਜੀ, ਤੇ ਅਰਬੀ ਇਸ ਉਮਰ ਦੇ ਹੀ ਖਾਂਦੇ ਆ। ਅੱਛਾ, ਹਾਂਜੀ, ਇਸ ਤੋਂ ਵੱਡੀ ਉਮਰ ਦਾ ਨਹੀਂ ਖਾਂਦੇ। ਤੇ ਮੇਰਾ ਖਿਆਲ ਆਂਦਾ, ਮੇਰਾ ਦਿਲ ਆਂਦਾ ਜਿਵੇਂ ਤੁਹਾਡੀ ਨਜ਼ਰ ਉਹਦੇ ਤੇ ਜਾਣ ਰਹੀ। ਨਹੀਂ ਨਹੀਂ, ਹਾਂਜੀ, ਤੁਸੀਂ ਕਰ ਲਓ ਨਿੱਕਾ ਜਿਹਾ, ਆਪਾਂ ਕਿਹੜਾ ਇੰਨਾ ਬਹੁਤਾ ਖਾਣਾ ਨਹੀਂ ਜੀ ਨਹੀਂ, ਫਿਰ ਸਾਰੇ ਖਾਵਾਂਗੇ ਕਿ ਜੀ। ਸਾਰੇ ਖਾ ਲਿਓ, ਫਿਰ ਵੀ ਬਥੇਰਾ। ਇਹਨਾਂ 'ਚ ਗੋਸ਼ਤ ਸਭ ਤੋਂ ਬਹੁਤਾ ਕਿਹਦੇ 'ਚ ਜੀ? ਕਿਹਦੇ 'ਚ ਬਹੁਤਾ? ਬਹੁਤਾ ਗੋਸ਼ਤ ਨਹੀਂ ਆਪਾਂ ਕਰਨਾ, ਕੀ ਕਰਨਾ? ਜਿਹੜਾ ਆਪਣਾ ਜਿੰਨੇ ਕੋ ਬੰਦੇ ਨਾ ਹਾਂ, ਬੇਹਤਰੀਨ ਆ। ਨਹੀਂ ਵੱਡਾ ਕਰ ਲਾ, ਘਟੇ ਨਾ ਯਾਰ। ਹੈ ਨਹੀਂ, ਵੱਡਾ ਨਾ ਕਰ। ਨਹੀਂ ਯਾਰ, ਘਟ ਨਹੀਂ। ਹਾਂ ਕਰ ਗਏ ਜੀ, ਕਰੋ ਸਰੋਇਆ ਸਾਹਿਬ। ਆ ਨਿੱਕੇ ਵੱਡੇ ਵਿੱਚ ਪਾ ਕੇ ਸਾਰੇ ਜੀ, ਜਿਹਦੇ 'ਚ ਦਿਲ ਕਰੇ ਜੀ। ਮੈਂ ਤਾਂ ਕਹਿੰਦਾ ਆ ਇਦਾਂ ਦਾ ਕਰ ਲਓ ਕੋਈ। ਉਹ ਜਿਹੜਾ ਜੀ, ਕਿਹੜਾ ਜੀ? ਆ ਇਦਾਂ ਉਹ ਫੜਿਓ ਜੀ ਮਾੜਾ ਜੀ। ਇਹ ਮੁੱਕਦਾ ਨਹੀਂ ਆਪਾਂ ਨੂੰ। ਲੈ, ਇਹ ਮੁੱਕਣ ਲੱਗਿਆ ਆਪਾਂ ਨੂੰ। ਇਹ ਕਿਉਂ? ਇਹ ਕਰ ਲਓ, ਲੇਕਿਨ ਜ਼ਿੰਮੇਵਾਰੀ ਤੁਹਾਡੀ, ਭੁੱਖੇ ਰਹਿ ਜਾਓ, ਰੱਜੇ ਰਹਿ ਜਾਓ। ਨਹੀਂ ਨਹੀਂ ਮੈਨੂੰ ਗਿਲਾ ਨਹੀਂ ਦੇਣਾ, ਮੈਂ ਤਾਂ ਬਾੜੇ 'ਚ ਲੈ ਆ ਜੀ। ਨਹੀਂ ਨਹੀਂ, ਉਹ ਏਡਾ ਮੇਰੇ ਹਿਸਾਬ 'ਚ ਇਹਦੇ 'ਚ ਜੀ 4 ਕਿਲੋ ਆ। ਤੇ ਆਪਾਂ ਸ਼ੋਰਾ ਕਰਕੇ ਬਥੇਰੇ ਬੰਦੇ ਜਿਹਨੇ ਨਹੀਂ, ਭਾਵੇਂ 100 ਬੰਦਾ ਖਾ ਲਵੇ। ਨਹੀਂ ਜੀ, ਵੱਡਾ ਕਰੋ ਜੀ। ਨਹੀਂ ਨਹੀਂ, ਵੱਡਾ ਨਹੀਂ। ਹਾਂ, ਕਿਹੜਾ ਜੀ? ਤੈਨੂੰ ਸਾਰਿਆਂ ਤੋਂ ਚੰਗਾ ਹੀ ਲੱਭਾ, ਕੁਰਬਾਨੀ ਤੋਂ ਉਹ ਬਣਨ ਵਾਲਾ ਉਲੂਗਾ ਜੀ। ਸਾਨੀ ਦਾ ਕੰਮ ਵੀ ਦੇ ਸਕਦਾ ਸੀ। ਤੂੰ ਮੇਰੇ ਨਾਲ ਹੈ ਸਰੋਇਆ ਸਾਹਿਬ ਨੇ। ਮੈਂ ਤਾਂ ਕਹਿੰਦਾ ਉਹ ਜਿੱਦਾਂ ਕਾਲਾ ਜਿਹਾ ਉਹ ਆ, ਹਾਂਜੀ, ਉਹ ਕਾਲਾ ਕਰ ਲਓ, ਮੁੱਕਣਾ ਨਹੀਂ ਆਪਣੇ ਤੋਂ। ਇਹਨੂੰ ਤਾਂ ਫਿਰ ਸਿਬਾ ਕਰਨ ਦੀ ਲੋੜ ਨਹੀਂ, ਇਹਨੂੰ ਇੰਨਾ ਦੱਸਦਾ ਸੀ ਤੈਨੂੰ ਸਿਬਾ ਕਰ ਲੱਗੇ, ਇਹ ਹੋ ਜਾਏਗਾ ਜੀ, ਜਿੰਨੀ ਕਿਹਦੀ ਸਿਹਤ ਹੈ। ਕਿਹੜਾ? ਉਹ ਬਹੁਤਾ ਤਾਂ ਭਾਰਾ, ਠੀਕ ਉਹ ਕਰ ਲਓ ਯਾਰ। ਉਹ ਬਹੁਤਾ ਭਾਰਾ। ਤੁਸੀਂ ਹੱਥ ਰੱਖੋ ਜਨਾਬ ਸਰੋਇਆ ਸਾਹਿਬ, ਜਿਹਦੇ ਤੇ ਤੁਹਾਡਾ ਜੀ ਕਰਦਾ। ਆਹ ਕਰ ਦਿਓ। ਇਹ ਯਾਰ ਥੋੜਾ ਹੈ ਨਹੀਂ, ਥੋੜਾ ਜੀ ਯਾਰ, ਨਾਲ ਆ ਦੂਸਰੇ ਭਰਾ ਵੀ ਥੋੜਾ ਯਾਰ ਇਹਨੇ। ਨਾਲੇ ਇਹ ਕੋਈ ਨਾ ਕਵੇ ਜੀ ਖਾਸਾਂ ਨੂੰ ਖਵਾਇਆ ਤੇ ਆਮਾਂ ਨੂੰ ਨਹੀਂ ਖਵਾਇਆ। ਨਹੀਂ ਨਹੀਂ, ਸਾਰੇ ਭਰਾ ਹੀ ਜਿੰਨੇ ਇਕੱਠੇ ਹੋਏ ਖਾ ਲੈਣਗੇ ਜੀ। ਕਿਹੜਾ ਆਹ? ਨਹੀਂ ਜੀ, ਉਹ ਜਾਂ ਆ ਸਭ ਤੋਂ ਤਕੜਾ ਹੈ ਜੀ।
ਚਲੋ ਦੇਖ ਲਓ। ਨਹੀਂ ਜੀ ਫਾਈਨਲ ਤੁਸੀਂ ਹੀ ਕਰਨਾ ਜੀ। ਮੈਂ ਤਾਂ ਕਹਿੰਦਾ ਕੋ ਜਿਹੜਾ ਇਹ ਕਰੋੜ ਨਹੀਂ ਹੈ, ਪੱਕੀ ਉਮਰ ਦਾ ਨਹੀਂ ਹੈ ਵਾਲਾ। ਕਿਹੜਾ ਉਹ ਜੀ? ਨਹੀਂ ਸਰ ਜੀ ਅਜੇ ਤੇ ਖੀਰਾ ਹੈ, ਸਾਰੇ ਖੀਰੇ ਆ ਜੀ। ਅੱਛਾ ਖੀਰੇ ਆ। ਯਾਨੀ ਇਹਨਾਂ ਚ 8 ਮਹੀਨੇ ਤੋਂ ਬਹੁਤਾ ਕੋਈ ਵੀ ਨਹੀਂ ਗਾ ਜੀ, ਥੱਲੇ ਹੀ ਆ ਸਾਰੇ। ਚਲੋ ਫਿਰ ਕਰ ਲਓ ਜਿਹੜਾ ਕਰਨਾ। ਨਹੀਂ ਤੁਸੀਂ ਹੀ ਦੱਸਣਾ ਜੀ। ਨਾ ਜੀ ਆਪਾਂ ਕਿਹੜਾ ਇਹਦਾ ਸਦਕਾ ਦੇਣਾ ਵੀ ਇਹਦੇ ਕੋਲੋਂ ਹੀ ਹੱਥ ਲਵਾਉਣਾ ਵੀ। ਨਹੀਂ ਨਹੀਂ ਸਦਕਾ ਤੇ ਨਹੀਂ ਜੀ, ਮੈਂ ਆਨਾ ਵੀ ਚਲੋ ਮਤਲਬ ਉਹ ਕਹਿਣ ਨਾ 100 ਸਿਕਿਉਰਿਟੀ ਪ੍ਰੋਟੋਕੋਲ ਹੁੰਦਾ ਜੀ। ਕੋਈ ਜਿਹੜਾ ਹਾਂ ਤੁਹਾਡਾ ਤਜਰਬਾ ਨਾਲ ਤੁਸੀਂ ਕਰ ਲਓ, ਤੁਹਾਡਾ ਤਜਰਬਾ ਬਹੁਤ ਆ। ਆ ਸਭ ਸਾਰਿਆਂ ਤੋਂ ਵੱਡਾ ਹੀ ਕਰਦੇ ਫਿਰ ਪੁੱਤਰਾ। ਫੜੋ ਆਪਣੀ ਮਰਜ਼ੀ ਨਾਲ। ਹਾਂ ਇਹ ਵੱਡਾ ਜ਼ਿਆਦਾ ਵੱਡਾ। ਫਿਰ ਗੱਲ ਸੁਣ, ਸਰੋਇਆ ਸਾਹਿਬ ਕਿਹੜਾ ਕਿਹਾ ਸੀਗਾ? ਉਹ ਵੀ ਵੱਡਾ ਯਾਰ। ਆਪਾਂ ਮੁੱਕਦਾ ਨਹੀਂ, ਸ਼ੋਰਾ ਕਰਾਂਗੇ ਵਿੱਚ ਪੀਵਾਂਗੇ ਸ਼ੋਰਾ। ਆਪਣਾ ਤੇ ਇਹ ਮੱਖੀ ਚੀਨਾ ਬਣਨ ਵਾਲਾ ਇਹ ਵੀ ਤੂੰ ਛੱਡ ਦੋ। ਨਹੀਂ ਲੈ ਸਾਰੇ ਚੰਗੇ, ਇਹ ਕੋਈ ਰੌਲਾ ਨਹੀਂ। ਤੁਸੀਂ ਹੱਥ ਲਾਓ ਜੀ, ਬਿਸਮਿਲ੍ਲਾ ਕਰਕੇ ਖਾਣਾ ਫੜਾਓ ਸਾਨੂੰ। ਲੈ ਲੈ ਹੈ। ਹਾਂ ਜੀ ਇਹਨੂੰ ਕੱਢੀ। ਇਹਦੇ ਕੰਨ ਛੋਟੇ। ਲੈ ਇਹ ਆਪਾਂ ਨੂੰ ਮੁੱਕਣ ਲੱਗਿਆ ਭਲਾ। ਠੀਕ ਹੋ ਗਿਆ ਜੀ, ਓਕੇ। ਲਓ ਜੀ ਆ ਸਰੋਇਆ ਸਾਹਿਬ ਨੇ ਮਾਈ ਵਾਲਾ। ਹਾਂ ਇਹਦੇ ਨਾਲੋਂ ਵੀ ਉਹ ਤਕੜਾ ਹੈ। ਕਿਹੜਾ? ਇਹਦੇ ਨਾਲ ਇਹਦੇ ਨਾਲ ਤਗੜਾ ਜੀ। ਬਸ ਠੀਕ ਆ, ਆਪਾਂ ਨੂੰ ਮੁੱਕਦਾ ਨਹੀਂ ਇਹ ਆ ਬੂਆ ਤੇ ਬੰਦ ਕਰ ਦਿਓ ਯਾਰ, ਇਹ ਨਿਕਲਣ ਤੇ ਨਾ। ਅਸੀਂ ਜੀ ਇਹਨਾਂ ਦਾ ਤੁਹਾਨੂੰ ਕੰਮ ਵੀ ਦਿਖਾਵਾਂਗੇ, ਬੜੀ ਬਰੀਕੀ ਨਾਲ ਸਵਾਲ ਜਵਾਬ ਕਰਾਂਗੇ ਵੀ ਕੀ ਕੀ ਆ। ਇੱਧਰ ਨੂੰ ਅੰਬ ਵੱਲ ਨੂੰ ਚੱਲੀਏ। ਆਓ ਜੀ ਆਓ, ਬਿਸਮਿਲ੍ਲਾ। ਇਹ ਉਹਨੇ ਇਧਰ ਬਣਾਉਂਦੇ ਆ ਗੋਸ਼ਤ। ਜਗ੍ਹਾ ਜੀ ਜਿਹੜੀ ਤੁਹਾਨੂੰ ਵਿਖਾਉਣੀ ਸੀ ਸਰੋਇਆ ਸਾਹਿਬ। ਰੋਇਆ ਸਾਹਿਬ ਅੱਛਾ ਇਹ ਅੰਬ ਵਾਲੀ ਜਗ੍ਹਾ ਦੇਖੋ ਜੀ। ਆ ਜਿਹਦਾ ਤੁਸੀਂ ਮੈਨੂੰ ਫੋਨ ਤੇ ਵੀ ਕਿਹਾ ਸੀ ਯਾਰ, ਉੱਥੇ ਬਹਿ ਕੇ ਆ ਜੀ ਅਸੀਂ ਕੌਮੀ ਸ਼ਜਰਕਾਰੀ 'ਚ ਹਿੱਸਾ ਪਾਇਆ, ਚੈੱਕ ਕਰ ਲਓ ਜੀ। ਆ ਵੇਖ ਲਓ, ਇਹ ਮੇਰੇ ਨੀਅਤ ਇੱਥੇ ਇਹ ਹੈ ਜੀ ਸਰੋਇਆ ਸਾਹਿਬ ਕਿ ਆਂਦੇ ਨਾ ਵੀ ਜਾਨਵਰ ਖਤਮ ਹੋ ਗਏ। ਜਿਵੇਂ ਚਿੜੀ ਸੀ ਸਾਡੀ ਉਹ ਛੋਟੀ ਜੀ, ਉਹ ਬਿਲਕੁਲ ਮੁੱਕ ਗਈ ਹੈ। ਤੇ ਮੈਂ ਹਿਸਾਬ ਲਿਆ ਸ਼ਾਇਦ ਉਦੋਂ ਮੁੱਕਦੀ ਜਦੋਂ ਉਹਦਾ ਟਿਕਾਣਾ ਮੁੱਕ ਜਾਵੇ। ਤੇ ਮੇਰਾ ਹੁਣ ਜ਼ੇਨ ਇੱਥੇ ਇਹ ਹੈ ਜੀ, ਮੇਰਾ ਇੱਕ ਦੋਸਤ ਬਹਾਵਲ ਨਗਰ ਦਾ ਪਰਿੰਦਿਆਂ ਦਾ ਕੰਮ ਕਰਦਾ। ਆ ਵੇਖੋ ਸਾਰਾ ਏਰੀਆ ਜਿਹੜਾ ਹੋ ਗਿਆ ਜੀ ਕਵਰ। ਜਾਨਵਰ ਨੂੰ ਚਾਹੀਦਾ ਪਾਣੀ ਤੇ ਖੁਰਾਕ ਤੇ ਰਹਿائش। ਇੱਥੇ ਨਾ ਇੱਕ ਤੋਂ ਲਵਾ ਦਾਂਗਾ ਜਿਹੜੇ ਬਰੀਡ ਕਰਨ ਵਾਲੇ ਹੁੰਦੇ ਬਰਤਨ, ਅੱਛਾ ਅੰਡੇ ਦੇਣ ਵਾਲੇ। ਠੀਕ ਹੈ। ਉਹਨਾਂ ਦਾ ਜੀ ਕਰੇ ਉਹਨਾਂ ਦੇ ਵਿੱਚ ਅੰਡੇ ਦੇਣ, ਉਹਨਾਂ ਦਾ ਜੀ ਕਰੇ ਵੈਸੇ ਆਲਣਾ ਪਾ ਕੇ ਦੇਣ। ਤੇ ਇਹ ਆ ਵੀ ਇਹ ਸਮਝ ਲਓ ਕਿ ਇੱਕ ਬਣ ਜਾਏਗਾ ਨੈਚੁਰਲ, ਖੂਬਸੂਰਤੀ ਬਣ ਜੂ। ਖਾਲਦ ਇੱਥੇ ਆਈ, ਇੱਥੋਂ ਨਾ ਉਹ ਅੰਬ ਦਿਖਾਈ। ਉਹ ਅੰਬ ਤਾਂ ਲਾ ਕੇ ਦਿਓ ਚੌਂਸਾ ਦੁਆ ਟਪਕੇ ਦਾ। ਤੁਹਾਡੇ ਜੋ ਨਿਸ਼ਾਨਾ ਕਿਹਦਾ ਚੰਗਾ? ਮੇਰਾ ਨਿਸ਼ਾਨਾ ਬੜਾ ਸਰੋਇਆ ਸਾਹਿਬ ਦਾ। ਹਾਂਜੀ। ਸੁੱਕਾ ਰੋੜਾ ਫੜਾਓ ਯਾਰ ਕੋਈ। ਗਿੱਲਾ ਜਾਂਦਾ ਨਹੀਂ ਉੱਤੇ। ਹਾਂਜੀ ਨਹੀਂ ਜੀ, ਇਹ ਰੋੜਾ ਨਹੀਂ ਗਾ, ਇਹ ਲੱਕੜ ਹੈ ਜੀ। ਹਾਂ ਤੇ ਮੈਂ ਲਾ ਲੈਣਾ ਤੇ ਲਾਓ ਜੀ। ਨਹੀਂ ਲੱਗਾ ਲੈ ਜੁਬ ਵੀਰ ਥਲੋਂ। ਇੱਕ ਮਿੰਟ। ਇਹ ਨਹੀਂ ਜੀ ਨਹੀਂ, ਇਹ ਕਿੱਧਰ ਅੰਬ ਉਧਰ ਹੈ ਜੀ। ਨਿਸ਼ਾਨਾ ਅੰਬ ਦੇ ਲਾਣਾ, ਰਾਣੇ ਦੇ ਨਹੀਂ ਲਾਣਾ। ਲਓ ਨਹੀਂ ਉਹ ਰਾਣਾ ਵਿੱਚ ਆ ਗਿਆ ਨਾ। ਲਓ ਜੀ ਮਾਸ਼ਾਅੱਲਾ, ਫੜੋ ਜੀ। ਕੀ ਬਾਤ ਹੈ, ਕੀ ਮੈਂ ਨਾ ਜੀ ਚੱਕਰਾਂ ਚ ਅਗਲੇ ਪਾਸੇ ਵੇਖੀ ਕੋਈ ਪੱਠੇ ਨਾ ਵੱਢਦਾ ਹੋਵੇ, ਉਹਦਾ ਸਿਰ ਚ ਘੱਗਰ ਨਾ ਹੋਵੇ। ਉਹ ਬੱਲੇ ਬੱਲੇ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਸਰੋਇਆ ਸੱਚ ਹੱਸ ਕਰਾਤੀ ਜੇ। ਤੁਸੀਂ ਮਾਰੋ ਨਹੀਂ ਮੈਂ ਕਾ ਤੋਂ ਬੇਇੱਜ਼ਤ ਹੋਵਾਂ ਜੀ। ਮੈਨੂੰ ਤਾਂ ਪਹਿਲੋਂ ਪਤਾ ਨਹੀਂ। ਦੋ ਕੁ ਵੱਟੇ ਤਾਂ ਫੜੋ ਯਾਰ, ਬੂਟੇ ਵੱਟੋ ਤਾਂ ਲਿਆ ਉੱਥੋਂ। ਕਰਨੇ ਨੇ ਬੱਟੇ ਵੜ ਕੇ ਦੇ ਪੁੱਤਰਾ। ਖੜਾ ਅੰਬ ਯਾਰ ਲਾ ਦੇਣਗੇ। ਆ ਮੋਬਾਈਲ ਫੜੀ ਕੈਮਰਾ। ਅਰਸ਼ਦ ਭਾਈ ਤੁਸੀਂ ਕੈਮਰਾ ਫੜੋ, ਰਾਣਾ ਸਾਹਿਬ ਕੋ ਨਿਸ਼ਾਨਾ ਲਵਾ ਲਓ। ਲਾ ਵੀ ਲਾਉਣ ਦੇ ਨਿਸ਼ਾਨਾ ਅਲਾ ਆ ਲੈ ਲਾ। ਉਹ ਬੱਟੇ ਵੇਖੋ, ਮੈਂ ਢੇਰ ਲਾਇਆ ਬੱਟਿਆਂ ਦਾ ਯਾਰ, ਉਦਾਂ ਨਿਸ਼ਾਨਾ ਨਹੀਂ ਹੈਗਾ ਤੇ ਯਾਰ। ਲੈ ਯਾਰ ਇਧਰ ਕੋ ਬੰਦਾ ਪੱਠੇ ਤਾਂ ਨਹੀਂ ਵੱਢਦਾ ਤੁਹਾਡਾ? ਅੱਲਾ ਵਾਰਸ ਹੈ। ਫਿਰ ਅੰਬ ਮੇਰਾ, ਮੈਂ ਪਹਿਲਾਂ ਦੱਸਦਾ। ਅੰਬ ਚਲੋ ਜਿਹੜਾ ਲਾਏ ਜੀ ਬਣਦਾ ਤੇ ਉਹਦਾ ਹੈ। ਨਹੀਂ ਮੈਂ ਮੱਲਿਆ, ਮੈਂ ਦੇਖਿਆ ਪਹਿਲਾਂ। ਚਲੋ ਮੱਲਿਆ ਤੇ ਫਿਰ ਲਾ ਲਾ। ਮੈਂ ਲਾ ਲੂੰਗਾ, ਤੁਸੀਂ ਲਾ ਫਿਰ। ਸਰੋਇਆ ਸਾਹਿਬ ਟੱਪ ਕੇ ਅੰਬ ਤੇ ਆਂਦੇ ਮੇਰਾ। ਇੱਕ ਵੱਟਾ ਤਾਂ ਦੇ ਮੈਨੂੰ। ਲਓ ਜੀ। ਹਾਂਜੀ ਨਹੀਂ ਰਾਣਾ ਸਾਹਿਬ ਲੱਗ ਕੇ ਪਹੁੰਚ ਗਏ ਜੀ। ਬਿਲਕੁਲ ਨੇੜੇ ਕੀ ਛੱਡ ਕੇ ਵਿੱਚ ਜਾ ਲੱਗਾ ਬੱਚਾ। ਅੰਬ ਅੰਬ ਤਾਂ ਲਿਆ ਯਾਰ, ਇੱਕ ਅਦੋਂ ਵੱਟਾ ਤਾਂ ਲਿਆ ਯਾਰ। ਹੁਣ ਤੇ ਖਾਚੀ ਗਿਆ, ਇੱਕ ਸਾਨੂੰ ਵੀ ਫੜਾ ਦੇ। ਅਸੀਂ ਪੂਰੇ ਹੋ ਗਏ ਵੀ ਕੋਲੋਂ। ਸਰੋਇਆ ਸਾਹਿਬ ਗਿਣ ਲਓ, ਇਹ ਤੁਹਾਡਾ ਕਿੰਨਵਾਂ ਬਣ ਗਿਆ? ਇਹ ਤੀਸਰਾ ਜੇ।
ਇਹ ਚੌਥਾ ਸਰੋਇਆ ਸਾਹਿਬ ਇਹ ਤੇ ਮੈਂ ਥੋੜਾ ਜਿਹਾ ਆਰਾਮ ਨਾਲ ਸਿੱਟ ਰਿਹਾ ਸੀ ਹਾਂ ਬਚੀ ਤੂੰ ਤਾਂ ਇਦਾਂ ਵੀ ਜਿੱਦਾਂ ਇੱਕ ਗੱਲ ਮੈਂ ਸੋਚੀ ਪੈ ਗਿਆ ਰਾਣਾ ਸਾਹਿਬ ਆ ਲੈ ਆਈ ਵੱਟੇ ਦੋ ਏਡੇ ਵੱਡੇ ਸਰੋਇਆ ਸਾਹਿਬ ਤੇ ਐਡਾ ਕੰਮ ਨਹੀਂ ਲੱਥਾ ਨਹੀਂ ਮੈਂ ਕਹਿੰਦਾ ਵੀ ਇਹ ਇੰਨਾ ਤਾਂ ਜ਼ੋਰ ਇੰਜ ਲਾ ਰਿਹਾ ਵੀ ਜਿਵੇਂ ਉੱਥੇ ਉਹ ਵੈਲਡ ਹੈ ਏਦਾਂ ਇਹਦਾ ਮਾੜਾ ਜਿਹਾ ਵੱਟਾ ਲੱਗਣਾ ਤੇ ਉਹਨੇ ਹੇਠਾਂ ਆ ਜਾਣਾ ਪਰ ਗੱਲ ਲੱਗਣ ਦੀ ਹੈ ਨਾ ਜੀ ਨਾ ਨਾ ਹਜੇ ਨਹੀਂ ਭਾਈ ਖਲੋ ਜਾ ਵੱਡੇ ਰਾਣਾ ਸਾਹਿਬ ਆਉਣਗੇ ਵੱਡੇ ਰਾਣਾ ਸਾਹਿਬ ਜੀ ਇਕੱਲੇ ਨਾ ਬਈ ਮੈਂ ਤਾਂ ਰਾਣਾ ਭਾ ਵੱਟੇ ਦੇ ਨਾਲ ਹੀ ਤੇ ਚੱਲ ਗਏ ਚਲੋ ਚਾਹੀਏ ਉਹ ਬੋਲ ਬੱਲੇ 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 ਸੁਣਾਓ ਭਲੇਖੇ ਬਾਬਿਆਂ ਬਿਨਾ ਲਓ ਜੀ ਬਾਬਿਆਂ ਬਿਨਾ ਬੱਕਰੀਆਂ ਨਹੀਂ ਚੜਦੀਆਂ ਨਹੀਂ ਚੜਦੀਆਂ ਜੀ ਵਾਹ ਵਾਹ ਇਹ ਜੀ ਇੱਕ ਵਾਰੀ ਤਾਰੀਖ ਨੇ ਫੇਰ ਸਾਬਤ ਕਰਤਾ ਕਿ 올ਡ ਇਜ਼ 골ਡ ਹਾਂਜੀ ਇਹਨਾਂ ਨੇ ਕਰੋੜ ਨਹੀਂ ਵਾਹ ਬਈ ਵੇਖ ਲਓ ਅੰਬ ਦਿਖਾ ਦਿਓ ਜੀ ਇੱਕ ਅੰਬ ਸ਼ਾਇਦ ਇੱਧਰ ਵੀ ਹੋਣ ਜੀ ਟਪਕੇ ਨਿਗਾਹ ਮਾਰ ਲਈਏ ਟਪਕੇ ਦਾ ਔਰ ਸਰੋਇਆ ਸਾਹਿਬ ਇੱਕ ਹੋਰ ਆ ਗਈ ਜੇ ਟਰਾਈ ਆ ਜਾਓ ਹਾਂ ਹਾਂ ਅੰਬ ਬੜਾ ਟੌਰੀ ਅੰਬ ਜੋ ਵੇਖੋ ਯਾਰ ਕਿਸੇ ਨੂੰ ਨਾ ਲਵਾਵੋ ਉੱਥੇ ਚਾਰ ਪੰਜ ਅੰਬ ਲੱਗੇ ਆ ਲਵਾਵੋ ਇਹ ਤਾਂ ਖਾਈਏ ਉਹ ਬੱਲੇ ਰਾਣਾ ਸਰੋਇਆ ਸਾਹਿਬ ਉਰੇ ਆਇਓ ਬੜੇ ਸਰ ਜੀ ਤਸ਼ਰੀਫ ਲਿਆਇਓ ਉਹ ਕੈਮਰਾ ਚੱਲੇ ਹੁਣ ਤੁਹਾਨੂੰ ਨੀਅਤ ਦੀ ਗੱਲ ਦੱਸਾਂ ਜੀ ਇਹ ਦੇਸੀ ਅੰਬੇ ਮੈਂ ਆਪਣੇ ਭਰਾ ਲਈ ਰਕਵਾਏ ਸੀ ਮੈਂ ਕਿਹਾ ਟਪਕਾ ਉਹਨਾਂ ਦਾ ਇੱਕ ਮੌਜੂ ਵੀ ਹੈ ਇਹਨਾਂ ਨੇ ਨਾ ਹੀ ਕੋਈ ਨਹੀਂ ਲਿਆ ਜੀ ਅਸੀਂ ਆਪੇ ਆ ਕੇ ਦੇਖੇ ਕਿੰਨਾ ਤੁਸੀਂ ਤਾਂ ਸਰ ਪਰੇ ਨੂੰ ਚੱਲੇ ਸੀ ਮੈਂ ਤੁਹਾਨੂੰ ਲਿਆਇਆ ਵੀ ਅੰਬ ਵਾਲੇ ਤੇ ਆ ਜਾਓ ਚੱਲੇ ਨਹੀਂ ਸੀ ਪਰਾਣਾ ਭਾਈ ਚੱਲੇ ਸੀ ਮਸਾ ਮੋੜੇ ਇਹਦਾ ਤੁਸੀਂ ਕਿਹਾ ਵੀ ਇੱਧਰ ਆਓ ਹਾਂ ਹਾਂਜੀ ਖਾਲਦ ਰਾਣਾ ਨੰਬਰ ਲੈ ਗਿਆ ਨਹੀਂ ਰਾਣਾ ਸਾਹਿਬ ਤੇ ਮੈਨੂੰ ਇੱਕ ਹੋਰ ਸ਼ੱਕ ਹੈ ਜੀ ਨਹੀਂ 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 ਤੇਰਾ ਤਾਂ ਜਮਾ ਹੀ ਹਾਲ ਕੋਈ ਨਹੀਂ ਯਾਰ ਖਾਲਦ ਸਰੋਇਆ ਸਾਹਿਬ ਰਾਣਾ ਸਾਹਿਬ ਦਾ ਮੁਕੰਮਲ ਬਾਇਓਡਾਟਾ ਹੈਗਾ ਹਾਂ ਪੱਕੀ ਗੱਲ ਹੈ ਹਾਂਜੀ ਹਾਂਜੀ ਇਹ ਤੇ ਮੈਨੂੰ ਬੰਦਾ ਹੀ ਏਜੰਟ ਜਿਹਾ ਲੱਗਦਾ ਹੈ ਜੀ ਕੜਾਕ ਕਰਦਾ ਹਮ ਬਦਲੇ ਹਾਂ ਨਿਸ਼ਾਨੇ ਵੱਲੋਂ ਤਾਂ ਇਹ ਗੱਲ ਇਦਾਂ ਹੀ ਇਹ ਕੰਮ ਖਰਾਬ ਹੈ ਫਿਰ ਵੀ ਜੀ ਤੁਸੀਂ ਆਪਣੀ ਤਸੱਲੀ ਕਰਾ ਲਓ ਮੰਗਾ ਲਓ ਇਥੋਂ 15 ਤੇ ਕਰੋ ਕਾਲ ਨਾ ਜੀ ਨਾ ਨਹੀਂ ਸਰੋਇਆ ਸਾਹਿਬ ਤੁਸੀਂ ਤੇ ਆਖਿਆ ਸੀ ਮੇਰਾ ਵੀ ਨਿਸ਼ਾਨਾ ਬੜਾ ਨਿਸ਼ਾਨਾ ਬੜਾ ਮੇਰਾ ਜਦੋਂ ਮੈਂ ਦੂਏ ਜ਼ਿਲ੍ਹੇ ਜਾਣਾ ਨਾ ਉੱਥੇ ਮੇਰਾ ਨਿਸ਼ਾਨਾ ਉੱਥੇ ਉਹਦੀ ਵਜ੍ਹਾ ਹੈ ਦੂਸਰੇ ਜ਼ਿਲ੍ਹੇ ਜਾਓ ਜਿਵੇਂ ਮਸ਼ਰਕ ਮਗਰਬ ਦਾ ਪਤਾ ਨਹੀਂ ਨਾ ਲੱਗਦਾ ਅਸਲ ਵਿੱਚ ਆ ਰੌਲਾ ਨਿਸ਼ਾਨੇ ਦਾ ਰੌਲਾ ਬਣ ਨਿਸ਼ਾਨੇ 'ਚ ਕੋਈ ਸਿਸਟਮ ਚੜਦੇ ਲੈਂਦੇ ਦਾ ਨਹੀਂ ਪਤਾ ਜਿੱਦਾਂ ਸਰੋਇਆ ਸਾਹਿਬ ਨੇ ਨਿਸ਼ਾਨਾ ਅੰਬ ਨੂੰ ਲਾਇਆ ਨਾ ਯਕੀਨ ਜਾਣੋ ਕਿ ਅੰਬ ਤੋਂ ਤਕਰੀਬਨ ਮੇਰਾ ਖਿਆਲ 10 ਫੁੱਟ ਹਟਵਾਣ ਗਿਆ ਰੋੜਾ ਹਾਂ ਬਸ ਅੱਛਾ ਜੀ ਹੁਣ ਤੁਹਾਡੇ ਨਾਲ ਸਾਡੇ ਮਸ਼ਹੂਰ ਨਿਸ਼ਾਨਚੀ ਗੱਲ ਕਰਨਗੇ ਹਾਂਜੀ ਹਾਂਜੀ ਦੱਸੋ ਜੀ ਕਿਵੇਂ ਨਿਸ਼ਾਨਾ ਤੁਹਾਡੇ ਕਿਵੇਂ ਬੰਟੇ ਖੇਡਦੇ ਰਹੇ ਤੁਸੀਂ ਮੈਂ ਬਹੁਤ ਕਰੋੜ ਖੇਲਦਾ ਰਿਹਾ ਗੋਲੀਆਂ ਮੈਂ ਨਾ ਮੇਰੇ ਕੋਲ ਸਿਰਫ ਇੱਕ ਫੌਜੀ ਨੇ ਨਾ ਉਹ ਨਿਸ਼ਾਨਾ ਬਹੁਤ ਵਗੇ ਉਹਨੇ 3 ਵਾਰਾਂ 'ਚ ਮੈਨੂੰ ਵਾਰੀ ਨਹੀਂ ਆਣ ਦਿੱਤੀ ਤੇ 24 ਜਿੱਤ ਲੀਆਂ ਵਰਨਾ ਮੈਂ ਤਾਂ ਸਵੇਰ ਤੋਂ ਸ਼ਾਮ ਤੱਕ ਨਾ ਇਹ ਛੁੱਟੀ ਵਾਲੇ ਦਿਨ ਸਾਰੀ ਦਿਹਾੜੀ ਜਿਹੜਾ ਵਾ ਨਾ ਗੋਲੀਆਂ ਖਰੋਟ ਹੀ ਖੇਡੀ ਦੇ ਤੁਸੀਂ ਮੇਰੇ ਨਾਲ ਖਰੋਟ ਖੇਡ ਲਾਂਗੇ ਤੂੰ ਖੇਡਿਆ ਹੀ ਨਹੀਂ ਹੈ ਮੈਂ ਖੇਡਦਾ ਰਿਹਾ ਹੈਂ ਮੈਂ ਖੇਡਦਾ ਰਿਹਾ ਇਸ ਤਰ੍ਹਾਂ ਦਾ ਹੀ ਖੇਡਦਾ ਰਿਹਾ ਹੁਣ ਉਹ ਨਹੀਂ ਯਾਰ ਪਰ ਕਿੱਥੇ ਭਾਵਨ ਨਗਰ ਖੜੇ ਨਹੀਂ ਪੈਰਾਂ ਦੇ ਭਾਰ ਦੇ ਹੁੰਦਾ ਤੁਸੀਂ ਮੇਰੇ ਨਾਲ ਤੁਹਾਡਾ ਮੇਰਾ ਟੂਰਨਾਮੈਂਟ ਆ ਖਰੋਟਾਂ ਦਾ ਚਲੋ ਠੀਕ ਹੈ ਠੀਕ ਹੈ ਉੱਥੇ ਜਾ ਕੇ ਕਰਾਂਗੇ ਤੇ ਨਿਸ਼ਾਨਾ ਸਾਦਾ ਖਰੋਟ ਨਾਲ ਲਾਣਾ ਕਿ ਦੂਸਰਾ ਸਿੱਕੜ ਵਾਲੇ ਨਾਲ ਨਹੀਂ ਨਹੀਂ ਉਹ ਢਾਉਂ ਬਣਾਵਾਂਗੇ ਸਿੱਕਲ ਵਾਲਾ ਠੀਕ ਹੈ ਆ ਅੰਬ ਦਾ ਦੱਸੋ ਜੀ ਕਿਹਦੀ ਖੁਸ਼ਬੂ ਕੈਸੀ ਤੂੰ ਹੁਣ ਖੁਸ਼ਬੂ ਤੇ ਰੱਖਣਾ ਨਹੀਂ ਅੰਬ ਉਹਨਾਂ ਨੇ ਪਹਿਲਾਂ ਮਲ ਲਿਆ ਸੀ ਡੇਗੇ ਜਿਹੜਾ ਮਰਜ਼ੀ ਤੇਲ ਲੱਗਾ ਦੇਣਾ ਜਿਸਮ ਤੇ ਨਹੀਂ ਤਾਂ ਨਿਸ਼ਾਨ ਪੈ ਜਾਊਗਾ ਇਹਦਾ ਜਿਹੜਾ ਪਾਣੀ ਨਿਕਲ ਰਿਹਾ ਇਹ ਧੋ ਕੇ ਇਹ ਖੁਸ਼ਬੂ ਹੈ ਹਾਂ ਨਹੀਂ ਜ਼ਬਰਦਸਤ ਇੱਕ ਹੋਰ ਸ਼ੈ ਵਿਖਾਓ ਜੀ ਲੱਕ ਤੇ ਲੱਗ ਗਿਆ ਥੋੜਾ ਜਿਹਾ ਇਹਨੂੰ ਸਾਫ਼ ਕਰ ਲਓ ਸਰੋਇਆ ਸਾਹਿਬ ਇੱਕ ਹੋਰ ਚੀਜ਼ ਵੇਖੋ ਜੀ ਉਹ ਉੱਪਰ ਨੋਟ ਕਰੋ ਇਹਨੇ 3 ਮਹੀਨੇ ਮੈਨੂੰ ਵੀਡੀਓ ਨਹੀਂ ਬਣਾਉਣ ਸੀ ਤੇ ਮੈਂ ਪਹਿਲਾਂ ਇਹਨੂੰ ਕਾਹਤੋਂ ਬਰਦਾਸ਼ਤ ਕੀਤਾ ਪਤਾ ਤੁਸੀਂ ਵੀ ਬੁੱਝੋ ਬੱਚੇ ਤਾਂ ਲਾਲਚ ਬੱਚੇ ਸਿਰਫ ਮੈਂ ਕਿਹਾ ਤੁਹਾਡੇ ਲਈ ਹਜੇ ਛੱਤੇ ਸਮੇਤ ਫਰਿੱਜ 'ਚ ਪਿਆ ਲਾਇਆ ਮੈਂ ਕਿਹਾ ਸਰੋਇਆ ਸਾਹਿਬ ਹੀ ਖਾਣਾ ਉਦਾਂ ਹੀ ਛੱਤਾ ਉਦਾਂ ਹੀ ਵੱਡੀ ਮਾਡਰਨ ਘਿਓ ਵਾਲੀ ਬਾਲਟੀ 'ਚ ਰੱਖਿਆ ਜੀ ਅੱਜ 15 ਦਿਨ ਹੋ ਗਏ ਲੱਥੇ ਨੂੰ ਵਾਹ ਵਾਹ ਮੈਂ ਕਿਹਾ ਸਰੋਇਆ ਸਾਹਿਬ ਨੂੰ ਛੱਤੇ ਸਮੇਤ ਕਹਿਣਾ ਲਓ ਜਨਾਬ ਖਾਓ ਵਾਹ ਬਹੁ ਖਾਲ ਦੋ ਰਿਆਂ ਉਹ ਅੰਬ ਦਿਖਾ ਇੱਕ ਕੱਚਾ ਖਲੋਤਾ ਨਾਲ ਪੱਕਾ ਜਿਹੜੇ ਜੋੜਾ ਲੋਕਾਂ ਨੂੰ ਪਤਾ ਲੱਗੇ ਵੀ ਇਹ ਕੱਚੇ ਪੱਕੇ ਦਾ ਫਰਕ ਕੀ ਵਾਹ ਸੁਭਾਨ ਅੱਲਾ ਕੀ ਕੁਦਰਤ ਆ ਜੀ
ਰਾਣਾ ਸਾਹਿਬ ਦੱਸੋ। ਜ਼ਬਰਦਸਤ ਹੈ। ਹਰੇ ਰੰਗ ਦਾ ਸਿਰਫ ਨਿਸ਼ਾਨੇ ਜਿਹੜਾ ਪੱਗ ਆ ਉਹ ਪੀਲੇ ਰੰਗ ਦਾ। ਚਲੋ ਜੀ ਇਹ ਲਾਓ ਕਿਸੇ ਮੁੰਡੇ ਨੂੰ। ਹਬੀਬ ਨੂੰ ਚੜਾਓ ਇਦਾਂ ਦੇ ਕੰਮਾਂ ਦਾ ਤੇ ਇਕੱਠੇ ਕਰਕੇ ਆਪ ਨਾ ਖਾ ਜਿਓ। ਬਥੇਰੇ ਤੁਸੀਂ ਖਾਦੇ ਇਹਦੇ ਤੇ ਕੋਈ 50 ਮਾਣਾ ਬਣਾ ਜਦ ਜਿਹੜਾ ਖਾਣਾ ਸ਼ੁਰੂ ਕੀਤਾ। ਬਣਦਾ ਨਹੀਂ ਰਾਣੇ ਨੇ ਆਪਣੇ ਹਿੱਸੇ ਦਾ ਸੌਂਗ ਲਿਆ। ਅੱਛਾ ਗੱਲ ਸੁਣੋ, ਉਹਨਾਂ ਨੇ ਆਪਣੇ ਹਿੱਸੇ ਦਾ ਸੁੱਗ ਲਿਆ। ਸਰਾ ਸਾਹਿਬ ਚੈੱਕ ਕਰੋ ਇਧਰ ਵੈਰਾਈਟੀ। ਆਓ ਜੀ ਹੁਣ ਦੇਖਦੇ ਆ ਵੀ ਉਹ ਬੱਕਰਾ ਤਾਂ ਹਲਾਲ ਕਰ ਲਿਆ ਸੀ, ਵੀ ਹੁਣ ਕਿੱਥੇ ਤੱਕ ਗੱਲ ਪਹੁੰਚੀ। ਪ੍ਰੋਗਰਾਮ ਤਾਂ ਅਸੀਂ ਇਹ ਬਣਾਇਆ ਸੀ ਵੀ ਆਪ ਪਕਾਵਾਂਗੇ ਇਦਾਂ ਹੀ ਜੀ। ਤੇ ਉਹ ਫਿਰ ਇਹਨਾਂ ਨੇ ਫੈਸਲ ਸਾਹਿਬ ਨੇ ਰਾਜਾ ਸਾਹਿਬ ਨੂੰ ਸੱਦਿਆ ਹੈ, ਉਹ ਪਕਾ ਰਹੇ। ਕਿੱਥੇ ਤੱਕ ਪਹੁੰਚ ਗਈ ਜੀ ਗੱਲ? ਅੱਛਾ ਜੀ। ਰਾਜਾ ਸਾਹਿਬ ਵੀ ਕਿਹੜੇ ਚਾਅ ਨਾਲ ਸੱਦੇ ਸੀ ਜੀ। ਮੈਨੂੰ 100% ਪਤਾ ਸੀਗਾ ਵੀ ਵੇਖੋ ਜੀ ਉਹ ਮਤਲਬ ਬੱਕਰਾ ਪੱਕਣਾ ਦੇਣਾ ਕੋਈ ਹੈ ਨਹੀਂ, ਤੇ ਮੈਂ ਕਿਹਾ ਬਰਬਾਦ ਕਰਨਗੇ। ਮੈਂ ਫਿਰ ਰਾਜਾ ਸਾਹਿਬ ਨੂੰ ਸੱਦਿਆ ਜੀ। ਰਾਣਾ ਸਾਡਾ ਕੁੱਕ ਨਹੀਂ ਤੁਸੀਂ ਦੇਖਿਆ ਇਮਾਨ ਨਾਲ? ਹਾਂ, ਜਿੰਨਾ ਕੁ ਤੁਹਾਡਾ ਬੱਕਰਾ ਸੀ ਨਾ, ਹਾਂਜੀ, ਇੰਨਾ ਕੁ ਤਾਂ ਲੱਭਦਾ ਵੀ ਨਹੀਂ। ਇੰਨਾ ਕੁ ਤੇ ਉਹਨਾਂ ਨੇ ਮਤਲਬ ਇਹਦੇ ਤੋਂ ਬਿਨਾਂ ਪਕਾ ਦੇਣਾ ਸੀ। ਹਾਂ ਹਾਂ, ਉਹ ਸਾੜੀ ਇਹਨੂੰ ਦਿੰਦੇ ਆ ਨਾ ਵੀ ਉਹ ਲੱਗ ਉੱਤੇ ਜਾਂਦਾ। ਨਹੀਂ ਨਹੀਂ, ਇੱਕ ਤਾਂ ਥੱਲੇ ਲੱਗਦਾ ਹੁੰਦਾ ਨਾ, ਹਾਂਜੀ ਹਾਂਜੀ, ਉਹ ਇੰਜ ਸਾੜਦੇ ਆ, ਉਤਲਾ ਢੱਕਣ ਨਹੀਂ ਉਹਦੇ ਨਾਲ ਲੱਗ ਜਾਂਦਾ। ਜਿੱਦਾਂ ਇੱਕ ਵੀਡੀਓ ਚ ਅਰਬੀਆਂ ਨੇ ਉਹ ਜੀ ਕੀ ਦਮ ਪੁਖਤ ਹੁੰਦਾ ਜੀ, ਉਹ ਬਣਾਇਆ ਸੀਗਾ ਜੀ। ਬਾਅਦ ਜਦੋਂ ਕੱਢਿਆ ਤਾਂ ਕੱਲਾ ਸਰ ਗਿਆ ਹੀ ਸੀਗਾ, ਨਾ ਦਮ ਸੀ ਨਾ ਪੁਖਤ ਸੀ। ਅਸੀਂ ਵੀ ਬਣਾਇਆ ਸੀ ਜੀ, ਮਾਸ਼ਾਅੱਲਾ। ਤਾਂ ਹੀ ਤਾਂ ਮੈਂ ਫਿਰ ਰਾਜਾ ਸੱਦ ਲਿਆ ਜੀ। ਹਾਂ ਨਹੀਂ ਅਸੀਂ ਵੀ ਬਣਾਇਆ ਸੀ ਤੇ ਇਹਨਾਂ ਨੇ ਵੀ ਉਹ ਸਾੜਿਆ ਸੀ, ਉੱਤੋਂ ਵੀ ਸੜ ਗਿਆ ਥੱਲੇੋਂ ਵੀ ਸੜ ਗਿਆ। ਮੈਂ ਕਿਹਾ ਸੁਰਿਆ ਸਾਹਿਬ ਨੇ ਨਾ ਕਿੰਨਾ ਕੁ ਟਾਈਮ ਲੱਗੂਗਾ ਜੀ ਹੋਰ? ਬਸ ਜੀ 5-10 ਮਿੰਟ ਲੱਗਣਗੇ। ਕੰਮ ਤਾਂ ਨੇੜੇ ਪਹੁੰਚ ਗਿਆ। ਦਿਖਾਓ ਉੱਤੋਂ ਦਿਖਾਓ, ਇੱਥੋਂ ਦਿਖਾ ਦਿਓ। ਮਾਸ਼ਾਅੱਲਾ, ਇਹ ਤੁਸੀਂ ਖਾਣਾ ਮਾਸ਼ਾਅੱਲਾ, ਅੱਲਾ ਤੁਹਾਡੇ ਨਸੀਬ ਚ ਕਰੇ। ਮੈਨੂੰ ਕਿੱਥੇ ਲੰਘਣਾ ਜੀ। ਬੜਾ ਸੋਹਣਾ ਜੀ ਨਿਜ਼ਾਮ, ਬੜਾ ਸੋਹਣਾ ਪਿੰਡ ਆ 10 ਫਤਿਹ। ਹਾਂ, ਤੁਹਾਡੇ ਨਾਲ ਪਿਆਰ ਕਰਨ ਵਾਲੇ ਲੋਕ ਜੀ, ਵੈਸੇ ਤੁਸੀਂ ਜਾਣਦੇ ਰਹਿੰਦੇ, ਦੁਨੀਆ ਤੁਹਾਨੂੰ ਪਿਆਰ ਕਰਦੀ ਹੈ। ਤੇ ਸੱਚੀ ਦੱਸਿਓ, ਤੁਹਾਡੇ ਨਾਲ ਦਿਲੋਂ ਪਿਆਰ ਕਰਦੇ ਕਿ ਨਹੀਂ 10 ਵਾਲੇ? ਨਹੀਂ ਜੀ, ਮੈਂ ਤਾਂ ਇਹ ਗੱਲ ਕਰਦਾ, ਇਹ 10 ਕੀ ਜੀ, ਇੱਥੇ ਜਿੰਨੇ ਵੀ ਚੱਕਾਂ ਤੁਹਾਡਾ ਚਿਸ਼ਤੀਆਂ ਸ਼ਹਿਰ ਆ, ਜ਼ਿਲ੍ਹਾ ਬਹਾਵਲ ਨਗਰ ਆ, ਇਹ ਉਹ ਇਲਾਕਾ ਜੀ ਜਿਹਦੇ ਤੋਂ ਸਾਨੂੰ ਸਾਰਿਆਂ ਤੋਂ ਪਹਿਲਾਂ ਇੱਜ਼ਤ ਮਿਲੀ, ਸਾਨੂੰ ਇੱਥੋਂ ਪਿਆਰ ਮਿਲਿਆ। ਬੜੇ ਟੈਲੀਫੋਨ, WhatsApp ਤੇ ਬੜੇ ਸੁਨੇਹੇ, ਇਹ ਗੱਲ ਤਾਂ ਅਸੀਂ ਕਰਦੇ ਹੁੰਦੇ ਹਾਂ ਜੀ, ਬੜੀ ਵਾਰੀ ਕਰਦੇ ਹਾਂ। ਅਸੀਂ ਸ਼ੁਕਰਗੁਜ਼ਾਰ ਆ ਪੂਰੇ ਜ਼ਿਲ੍ਹੇ ਦੇ, ਸਾਨੂੰ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਬਹਾਵਲ ਨਗਰ ਦਾ ਹੱਥ ਹੈ ਜੀ। ਅੱਲਾਹ ਤਾਲਾ ਦੀ ਕਰਮ ਨਵਾਜ਼ੀ ਹੈ ਜੀ। ਅੱਲਾਹ ਤੁਹਾਨੂੰ ਹੋਰ ਇੱਜ਼ਤਾਂ ਦੇਵੇ। ਬਹਰਾਲ ਤੁਹਾਡਾ ਬਹੁਤ ਸ਼ੁਕਰੀਆ ਜੀ। ਅਸੀਂ ਤੇ ਇਹ ਸਮਝਦੇ ਜੀ, ਇੰਨੇ ਦੂਰੋਂ ਪੈਂਡਾ ਕਰਕੇ ਸਰੋਇਆ ਸਾਹਿਬ ਆਉਣਾ, ਹੁਣ ਤੇ ਰਿਸ਼ਤੇਦਾਰੀਆਂ ਭੁਗਤਾ ਨਹੀਂ ਹੁੰਦੀਆਂ। ਇਹ ਤੁਹਾਡਾ ਜੀ ਸਾਡੇ ਨਾਲ ਖਸੂਸੀ ਮੁਹੱਬਤ ਹੈ, ਔਰ ਪੂਰੇ ਜ਼ਿਲ੍ਹੇ ਦੀ ਤਰਫੋਂ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਜੀ। ਤੁਸੀਂ ਤਸ਼ਰੀਫ ਲਿਆਏ, ਅੱਲਾਹ ਤੁਹਾਨੂੰ ਆਬਾਦ ਰੱਖੇ ਔਰ ਮਜ਼ੀਦ ਤਰੱਕੀਆਂ ਨਾਲ ਨਵਾਜ਼ੇ ਜੀ। ਇਹ ਦੁੱਧ ਆ ਕਿ ਦਹੀਂ? ਦਹੀਂ ਪਿਆਰੀ ਹੈ ਜੀ ਵਿੱਚ। ਅੱਛਾ ਜੀ, ਅਸੀਂ ਬੱਕਰੀਆਂ ਦੇ ਤਾਂ ਸਾਨੂੰ ਦਿਖਾਓ, ਬੱਕਰੀਆਂ ਦੇ ਕੋਈ ਚਾਚਾ ਬੂਟੇ ਨੇ ਗੱਲਾਂ ਕਰਨੀਆਂ। ਇਹ ਜੀ ਪਹਿਲੋਂ ਮਾਸ਼ਾਅੱਲਾ ਰਾਣਾ ਸਾਹਿਬ ਵੇਖ ਲਓ, ਪਹਿਲਵਾਨ ਨਹੀਂ ਸੀ ਸਰੋਇਆ ਸਾਹਿਬ, ਇੱਕ ਬੰਦਾ ਟੱਟਦਾ। ਅੱਛਾ, ਉਹਦਾ ਫਿਰ ਇਹ ਤਰੀਕਾ ਹੁੰਦਾ ਵੀ 2-3 ਨਾ ਕਹਿ, ਪਹਿਲੋਂ ਯਾਰ ਪਹਿਲੋਂ ਇੰਨਾ ਨਾ ਆ ਜ਼ਰਾ। ਜਦੋਂ ਵੇਖਿਆ ਵੀ ਗਰੀਬ ਥੱਕ ਗਿਆ ਤੇ ਹੌਲੀ ਨਾ ਫੜ ਕੇ, ਉਹ ਬੂਏ ਵਾਲੀ ਮਿਸਾਲ ਸੁਣੀ, ਸ਼ੇਰ ਵਾਲੀ ਤੇ ਖੋਤੇ ਵਾਲੀ ਜੀ? ਨਹੀਂ ਉਹ ਸੁਣਾਓ। ਨਹੀਂ ਸੁਣੀ ਜੀ? ਉਹ ਨਾ ਬੂਆ ਸੀ ਕੋਈ, ਤੇ ਜੀ ਪੱਟ ਨਹੀਂ ਸੀ ਹੁੰਦਾ। ਉਹ ਨਾ ਮਤਲਬ ਖੋਤੇ ਦੀ ਤੇ ਸ਼ੇਰ ਦੀ ਸ਼ਰਤ ਲੱਗ ਗਈ। ਉਹਨੇ ਸ਼ੇਰ ਨੇ ਕਿ ਮੇਰੇ 2 ਢਿੱਡਾਂ ਭੱਜਿਆਂ ਦੀ ਮਾਰ, ਸ਼ੇਰ ਗਿਆ ਵਿਚਾਰਾ ਖੱਪ ਬੂਹੇ ਨੂੰ, ਖੱਪ ਬੂਹੇ ਨੂੰ। ਉਦਾਂ ਦੇ ਖੋਤੇ ਨੂੰ ਅਕਲ ਨਹੀਂ। ਲੇਕਿਨ ਤੁਹਾਨੂੰ ਮਜ਼ੇ ਦੀ ਗੱਲ ਦੱਸਦਾ ਵਾਂ, ਜਿਹੜਾ ਹੁਣ ਅਮਰੀਕੀ ਸਦਰ ਹੈ ਟਰੰਪ, ਇਹਦੀ ਪਾਰਟੀ ਦਾ ਭਲਾ ਇੰਤਖਾਬੀ ਨਿਸ਼ਾਨ ਕੀ ਹੈ? ਖੋਤਾ। ਭਲਾ ਕਾਤੋਂ? ਅਮਰੀਕੀ ਰਿਸਰਚ ਨੇ ਸਾਬਤ ਕੀਤਾ ਕਿ ਖੋਤਾ ਇੰਤਹਾਈ ਜ਼ਹੀਨ ਜਾਨਵਰ ਹੁੰਦਾ। ਅੱਛਾ, ਇਹ ਮਜ਼ੇ ਦੀ ਗੱਲ ਹੈ। ਅਸੀਂ ਆਨੇ ਜਿਹੜਾ ਮਤਲਬ ਹੋਵੇ ਨਾ, ਬੰਦਾ ਕਿਸੇ ਨੂੰ ਖੋਤਾ ਕਹਿ ਦੀ ਸਿਰ ਪਾੜਨ ਤੱਕ ਜਾਂਦਾ। ਹੁਣ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਸਾਨੂੰ ਕਹਿਣ ਲੱਗ ਜਿਓ ਜਾਂ ਕੋਈ ਹੋਰ ਕਿਸੇ ਨੂੰ ਕਹਿਣ ਲੱਗ ਜੇ, ਕਿਉਂਕਿ ਹਜੇ ਵੀ ਇੱਥੇ ਰਿਵਾਜ ਕਹਿਤਾ ਤੇ ਲੜਾਈ ਕਾਕਾ ਹੋ ਜਾਣੀ ਹੈ। ਕਿਸੇ ਨੂੰ ਕਹਿਣਾ ਹੋਵੇ ਤੇ ਆਪਣੀ ਜ਼ਿੰਮੇਵਾਰੀ ਤੇ। ਉਹ ਭਾਈ ਜਾਨ ਸ਼ੇਰ ਮਾਰਦਾ ਰਿਹਾ ਢੁੱਡਾਂ, ਜਦੋਂ ਖੋਤੇ ਨੇ ਵੇਖ ਲੈਣਾ ਚੂਲਾਂ ਇਹ ਲੱਗੀਆਂ, ਓਏ ਉਹਨੇ ਕਿਹਾ ਬਸ ਕਰ, ਨਹੀਂ ਪੁੱਟ ਹੋਣਾ ਪਿੱਛੇ ਆ।
ਉਹਨੂੰ ਖੋਤੇ ਨੂੰ ਪਤਾ ਲੱਗਿਆ ਸੀ ਵੀ ਬੂਹੇ ਦੀ ਚੂਲ ਆਖਰੀ ਰਹੀ ਉਹ ਗਿਆ ਉਹਨੇ ਕੰਡ ਕਰਕੇ ਜੋੜ ਕੇ ਟੀਟੜਾ ਦਿੱਤਾ ਬੂਹਾ ਪੁੰਜੇ ਹੁਣ ਬੂਹਾ ਤੇ ਪਹਿਲੋਂ ਹੀ ਡਿੱਗਾ ਸੀ ਸਾਡੇ ਨਾਲ ਭਾਈ ਜਾਨ ਉਹ ਨਾ ਕਰੋ ਪਹਿਲੋਂ ਰਾਣਾ ਸਾਹਿਬ ਆ ਗਏ ਫਿਰ ਰਾਣਾ ਸਾਹਿਬ ਆ ਗਏ ਐਂਡ ਦੇ ਸਰੋਇਆ ਸਾਹਿਬ ਨੇ ਕਿਹਾ ਹੁਣ ਤੁਸੀਂ ਆਓ ਰਾਣਾ ਸਾਹਿਬ ਨੇ ਜੀ ਅੱਗੇ ਬਣਾਈ ਵੱਖਰੀਆਂ ਵੀਡੀਓ ਇਹਨਾਂ ਦੇ ਨਾਲ ਸਵਾਲ ਕਰ ਕਰਕੇ ਜਿੱਦਾਂ ਇਹਨਾਂ ਦੀ ਦਿਮਾਗ ਦੀ ਦਹੀਂ ਬਣਾਤੀ ਤੇ ਉਹ ਹੁਣ ਮੈਂ ਤਾਂ ਕਿਹਾ ਵੀ ਹੁਣ ਚਾਚੇ ਬੂਟੇ ਨੇ ਵੱਖਰੀ ਪੁੱਛਣਾ ਤੁਹਾਨੂੰ ਤੇ ਮੈਂ ਐਂਡ ਤੇ ਹੁੰਦਾ ਸਰੋਇਆ ਸਾਹਿਬ ਖੈਰ ਹੋ ਗਈ ਚਲੋ ਹੁਣ ਦਿਲ ਤਾਂ ਸਾਡਾ ਵੀ ਇਹੋ ਹੀ ਆ ਵੀ ਹੁਣ ਰਾਣੇ ਵਾਲੀ ਨਾਲ ਹੀ ਸਾਰ ਲਈਏ ਹੈ ਨਹੀਂ ਨਹੀਂ ਵੇਖ ਲਓ ਜੀ ਫਿਰ ਹੁਣ ਇਦਾਂ ਚਲੋ ਫਿਰ ਬਾਕੀ ਬਹਿ ਕੇ ਕਰਦੇ ਆ ਜਦੋਂ ਰੋਟੀ ਖਾਵਾਂਗੇ ਹੈ ਹਾਂ ਲਓ ਜੀ ਇਹ ਜਿਹੜਾ ਬੱਕਰਾ ਕੀਤਾ ਸੀ ਫੈਸਲ ਜ਼ੁਬੈਰ ਸਾਹਿਬ ਨੇ ਉਹ ਪੱਕ ਗਿਆ ਮਾਸ਼ਾਅੱਲਾ ਪੱਕ ਕੇ ਆ ਗਿਆ ਉਹ ਖਾ ਕੇ ਦੇਖਦੇ ਆ ਵੀ ਖੁਸ਼ਬੂ ਤਾਂ ਚੰਗੀ ਆ ਰਹੀ ਹਾਂਜੀ ਚੰਗਾ ਨਹੀਂ ਬਹੁਤ ਸੋਹਣਾ ਬਣਿਆ ਦੇਖਣ 'ਚ ਸੋਹਣਾ ਲੱਗ ਰਿਹਾ ਤੇ ਇੱਕ ਵਾਰੀ ਰੋਟੀ ਖਾ ਲਈਏ ਜੀ ਫਿਰ ਫੈਸਲ ਸਾਹਿਬ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਆ ਇੱਕ ਇਹਨਾਂ ਦਾ ਵੀ ਤੁਹਾਨੂੰ ਦਿਖਾਉਂਦੇ ਆ ਵੀ ਫੈਸਲ ਜ਼ੁਬੈਰ ਸਾਹਿਬ ਹੈ ਕੌਣ ਹਾਂਜੀ ਇਹ ਝਲਕ ਦਿਖਾਣੀ ਇਨਸਾਨ ਹੀ ਨਹੀਂ ਜੀ ਹਾਂਜੀ ਇਹ ਇੱਕ ਝਲਕ ਦਿਖਾਉਂਦੇ ਆ ਇੱਕ ਵਾਰੀ ਰੋਟੀ ਖਾ ਲਈਏ ਅੱਛਾ ਜੀ ਐਨ ਕਰੋ ਰੋਟੀ ਦਾ ਚਾਚਾ ਬੂਟਿਆ ਕੋਲ ਨਹੀਂ ਸੁਣੀ ਦੇ ਓਏ ਆ ਪਾਣੀ ਦਾ ਜੱਗ ਭਰ ਅਸਦ ਬਿਸਮਿਲ੍ਲਾ ਜੀ ਮੈਂ ਨਾ ਜੁੱਤੀ ਸੌਫਟ ਹੀ ਪਹਿਨਦਾ ਅੱਛਾ ਅੱਛਾ ਉਹ ਹੁਣ ਜੁੱਤੀ ਅੱਜ ਮੈਨੂੰ ਸ਼ੱਕ ਸੀ ਕਿਤੇ ਟੁੱਟ ਨਾ ਜਾਏ ਵਾਹ 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 ਆਜਾ ਸਾਹਿਬ ਨੇ ਕਮਾਲ ਕਰਤੀ ਚੈੱਕ ਕਰੋ ਜੀ ਆਉਂਦੀ ਨਾ ਬਣਾਉਣੀ ਹਾਂ ਕੀ ਬਾਤ ਮਾਸ਼ਾਅੱਲਾ ਖਾਓ ਭਾਈ ਜਾਨ ਰੋਟੀ ਆਓ ਆਓ ਵਾਹ ਜੀ ਵਾਹ ਨਹੀਂ ਮੁੱਕਦੀ ਯਾਰ ਤੇਰੇ ਖਾਇਆ ਨਹੀਂ ਮੁੱਕਦੀ ਆ ਜਾ ਸਾਰੇ ਨਾਲ ਹੀ ਆੜ ਉੜ ਜਾਓ ਤੁਸੀਂ ਪਕਾਈ ਹੈ ਨਹੀਂ ਦੂਸਰੇ ਨੇ ਖਾਲਾ ਸਾਹਿਬ ਕਿੱਧਰ ਗਏ ਰਾਣਾ ਖਾਲਦ ਸਾਹਿਬ ਬਾਬੂ ਖਾਲਦਾ ਆ ਯਾਰ ਤੇਰੇ ਤੋਂ ਬਗੈਰ ਉਹ ਭਾਈ ਖਾਲਦ ਬਿਸਮਿਲ੍ਲਾ ਬਾਬੂ ਖਾਲਦਾ ਇੱਥੇ ਆ ਫੈਸਲ ਸਾਹਿਬ ਨੇ ਜੀ ਰੋਟੀ ਤੋਂ ਬਾਅਦ ਮਿੱਠੇ ਦਾ ਇੰਤਜ਼ਾਮ ਕੀਤਾ ਤੇ ਕੈਸਾ ਇੰਤਜ਼ਾਮ ਕੀਤਾ ਆ ਦੇਖੋ ਅੰਬ ਦੇ ਉੱਤੋਂ ਜੀ ਇਹਨਾਂ ਨੇ ਚੜ ਕੇ ਲਾਇਆ ਮਾਖੀ ਇਸ ਤੋਂ ਗਾਂ ਪਰੌਂਚਾਰੀ ਕੀ ਹੁੰਦੀ ਥੋੜਾ ਥੋੜਾ ਪਾ ਲਿਓ ਥੋੜਾ ਥੋੜਾ ਬਹੁਤਾ ਫੇ ਖਾ ਨਹੀਂ ਹੁਣ ਨਾਲੇ ਜਿਹੜਾ ਖਾਲਦ ਸਾਹਿਬ ਨੂੰ ਕਹਿ ਕੇ ਮੈਨੂੰ ਕਿ ਇਹ ਥੋੜਾ ਕਰੋ ਇਹ ਹੋਰ ਕੋਲੀਆਂ ਹੈ ਤੇ ਸਾਰੇ ਬਾਅਦ ਚ ਚਮਚ ਦੋ ਦੋ ਲਾ ਲੈਣਗੇ ਕੀ ਲੱਭਣਾ ਇੱਥੇ ਚਲੋ ਇੱਕ ਕੋਲੀ ਲੈ ਕੇ ਉੱਥੇ ਆ ਜਾਓ ਤੁਹਾਡੇ ਲਈ ਜੀ ਆਹੋ ਇੱਕ ਕੋਲੀ ਆਪਾਂ ਦੋਵੇਂ ਖਾ ਲਾਂਗੇ ਅੱਛਾ ਜੀ ਮੇਰਾ ਮੋਬਾਈਲ ਕਿੱਧਰ ਗਿਆ ਤੁਸੀਂ ਇੱਧਰ ਆਓ ਬਾਜੋ ਬਾਜੋ ਨਹੀਂ ਨਹੀਂ ਵੱਡੇ ਕੁਛ ਨਹੀਂ ਹੁੰਦਾ ਪਰਾਉਣਾ ਵੱਡਾ ਨਹੀਂ ਵੱਡਾ ਮੈਂ ਕਿੱਦਾਂ ਹਾਂ ਪਰਾਉਣਾ ਤਾਂ ਵੱਡਾ ਹੈ ਯਾਰ ਚਿਮਚੀ ਮਜ਼ਾਕ ਕਰ ਗਈ ਘੁੱਟ ਮਾਰੋ ਜੀ ਘੁੱਟ ਮਾਰੋ ਘੁੱਟ ਸੁਭਾਨ ਅੱਲਾ ਇਹ ਪਹਿਲਾਂ ਫੁੱਲਾਂ ਕੇ ਦਿਆਂ ਦਾ ਜੀ ਲੂਸਣ ਦਿਆਂ ਦਾ ਸਿਰ ਥਾਣੀ ਚ ਗਿਆੜੇ ਕੱਢ ਦੂ ਸੁਭਾਨ ਅੱਲਾ ਅੱਛਾ ਰੱਖ ਲਓ ਫਿਰ ਆਪਾਂ ਗੱਲਬਾਤ ਕਰਦੇ ਹਾਂ ਮਾਸ਼ਾਅੱਲਾ ਕੁਦਰਤੀ ਸ਼ੈ ਇਹ ਮਿੱਠਾ ਕੁਦਰਤੀ ਖਾਣਾ ਚਾਹੀਦਾ ਦੁਆ ਖੰਡ ਵਾਲਾ ਨਹੀਂ ਅੱਛਾ ਜੀ ਫੈਸਲ ਸਾਹਿਬ ਕੋ ਆਏ ਆ ਇੱਕ ਤਾਂ ਜੀ ਬੜੀ ਇਹਨਾਂ ਨੇ ਆਓ ਭਗਤ ਕੀਤੀ ਬੜਾ ਚਾਅ ਕੀਤਾ ਬੜੀ ਸੇਵਾ ਕੀਤੀ ਇਸ ਤੋਂ ਗਾਂ ਪਰੌਂਚਾਰੀ ਹੁੰਦੀ ਵੀ ਕੀ ਹੈ ਫੈਸਲ ਸਾਹਿਬ ਨੂੰ ਦੋ ਚਾਰ ਗੱਲਾਂ ਕਰਨੀਆਂ ਇਹਨਾਂ ਨਾਲ ਬਹਿ ਕੇ ਮੈਂ ਸਕੂਨ ਨਾਲ ਕਰਦੇ ਆ ਵੀ ਤੁਸੀਂ YouTube ਤੇ ਕਦੋਂ ਦੇ ਆਏ ਕਿਵੇਂ ਚੈਨਲ ਬਣਾਇਆ ਕਿਹੜਾ ਚੈਨਲ ਬਣਾਇਆ ਸਾਡੇ ਦੇਖਣ ਵਾਲਿਆਂ ਨੂੰ ਵੀ ਦੱਸੋ ਵੀ ਤੁਹਾਡੀ ਮਾਲੂਮਾਤ ਤੋਂ ਬੰਦੇ ਫਾਇਦਾ ਚੱਕਣ ਮੇਰੇ ਸਭ ਤੋਂ ਪਹਿਲਾਂ ਤੇ ਅੰਜਮ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਇਸ ਦੌਰ ਦੇ ਵਿੱਚ ਮਾਰਾਮਾਰੀ ਦਾ ਬੇਸਿਕਲੀ ਦੌਰ ਹੈ ਜੀ ਪਰਾਉਣਚਾਰੀ ਤੇ ਉਹ ਆ ਵੀ ਭਰਾ ਭਰਾਵਾਂ ਕੋ ਨਹੀਂ ਜਾਂਦੇ ਜੀ ਤੁਹਾਡੀ ਬਹੁਤ ਮਿਹਰਬਾਨੀ ਤੁਹਾਡੀ ਪੂਰੀ ਟੀਮ ਦੀ ਤੁਹਾਡੀ ਸਾਰੇ ਭਰਾਵਾਂ ਦੀ ਤੁਸੀਂ ਐਡੀ ਦੂਰੋਂ ਆਏ ਮਾਲੂਮਾਤ ਹੈ ਜੀ ਮੈਂ ਆਪਣੇ ਚੈਨਲ ਦਾ ਨਾਮ ਰੱਖਿਆ ਚਿਸ਼ਤੀਆਂ ਗੋਟ ਫਾਰਮ ਫਿਰ ਉਹਦੇ ਉੱਤੇ ਜਦੋਂ ਮੈਂ ਮਾਲੂਮਾਤ ਦੇਣੀਆਂ ਸ਼ੁਰੂ ਕੀਤੀਆਂ ਉਹਨਾਂ ਨੂੰ ਆਵਾਮ ਨੇ ਪਸੰਦ ਕੀਤਾ ਕਿਉਂਕਿ ਉਹ ਰੀਅਲਿਜ਼ਮ ਸੀਗਾ ਉਹ ਇੱਕ ਹਕੀਕੀ ਗੋਟ ਫਾਰਮਿੰਗ ਸੀ ਉਹਦੇ ਵਿੱਚ ਕੋਈ ਮਿਲਾਵਟ ਨਹੀਂ ਸੀਗੀ
ਉਹ ਕੰਟੈਂਟ ਚੱਲ ਗਿਆ ਔਰ ਅਲਹਮਦੁਲਿਲਾ ਇਸ ਟਾਈਮ ਜੀ ਮੈਂ ਇਸ ਗੱਲ ਤੇ ਯਾਨੀ ਕਿ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਦਾ ਕਿ ਚਿਸ਼ਤੀਆਂ ਗੋਟ ਫਾਰਮ ਦਾ ਜਿਹੜਾ ਯਾਨੀ ਕਿ ਇੱਕ ਉਸਤਾਦੀ ਸ਼ਾਗਿਰਦੀ ਦੀ ਲਾਈਨ ਹੁੰਦੀ ਹੈ। ਵਾਹ ਵਾਹ। ਮੈਂ ਨਾ ਪਾਕਿਸਤਾਨ ਦਾ ਅਲਹਮਦੁਲਿਲਾ ਸੁਮਾ ਅਲਹਮਦੁਲਿਲਾ ਕੋਈ ਐਸਾ ਜ਼ਿਲ੍ਹਾ ਨਹੀਂ ਜਿੱਥੇ ਮੇਰਾ ਬਾਜ਼ਾਬਤਾ ਉਹ ਸ਼ਾਗਿਰਦ ਮੌਜੂਦ ਨਹੀਂ ਜਿਹੜਾ ਮੇਰਾ ਇੱਥੋਂ ਆਣ ਕੇ ਸ਼ਾਗਿਰਦ ਹੋ ਕੇ ਗਿਆ। ਵਾਹ ਵਾਹ। ਕਿ ਅਲਹਮਦੁਲਿਲਾ ਜੀ ਇਹ ਸਫ਼ਰ ਹੈ। ਬੜੀ ਮਿਹਰਬਾਨੀ ਜੀ, ਜਿਉਂਦੇ ਵਸਦੇ ਰਹੋ ਤੇ ਰੱਬ ਖੈਰ ਸੁੱਖ ਰੱਖੇ ਜੀ। ਹੁਣ ਅਸੀਂ ਆਪਣਾ ਪੈਂਡਾ ਦੁਬਾਰਾ ਕਰਦੇ ਹਾਂ ਤੇ ਅਸੀਂ ਹੁਣ ਆਪਣਾ ਤੀਸਰੇ ਜ਼ਿਲ੍ਹੇ ਚੋਂ ਬਹਾਵਲ ਨਗਰ ਤੋਂ ਦੁਬਾਰਾ ਲੈਲਪੁਰ ਜਾਂਦੇ ਹਾਂ। ਦੁਆਵਾਂ 'ਚ ਯਾਦ ਰੱਖਿਓ। ਬੜੀ ਮਿਹਰਬਾਨੀ। ਅਸੀਂ ਇੱਕ ਵਾਰੀ ਫੇਰ ਭਰਾ ਦਾ ਸ਼ੁਕਰੀਆ ਅਦਾ ਕਰਦੇ ਹਾਂ ਰਾਣਾ ਖਾਲਿਦ ਸਾਹਿਬ ਤੇ ਵੱਡੇ ਰਾਣਾ ਸਾਹਿਬ ਦਾ ਕੀ ਨਾਂ ਜਿੰਨਾ ਅੱਗੇ ਮੇਰਾ ਅਸਲਮ ਖਾਨ ਵਕਾਰ, ਰਾਣਾ ਅਸਲਮ ਖਾਨ ਸਾਹਿਬ ਜਿੰਨਾ ਬੂਟਾ ਤੇਲ ਪਾਣੀ ਇੱਕ ਕਰ ਦਿੱਤਾ ਮੇਰਾ ਇੰਟਰਵਿਊ ਕਰਦੇ ਹਾਂ। ਖੈਰ ਅਸੀਂ ਇਹਨਾਂ ਭਰਾਵਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜੀ, ਏਡੀ ਦੂਰੋਂ ਸਫ਼ਰ ਕਰਕੇ ਆਏ ਤੇ ਬਾਰ-ਬਾਰ ਸ਼ੁਕਰੀਆ ਅਦਾ ਕਰਦੇ। ਮਿਹਰਬਾਨੀ ਜੀ, ਜਜ਼ਾਕ ਅੱਲਾ।